ਦਿਖਾਈ
जिस कृपा करे तिस मील लहै, सो नाम धियाई। तू करता पुरख अगम है, रबिया सब ठाई। जित तू लाहे सचिया, तित को लगै, नानक गुण गाई। तू करता पुरख अगम है, रबिया सब ठाई। जित तू लाहे सचिया, तित को लगै, नानक गुण गाई। सोदा वाहिगुरू जी का खालसा, वाहिगुरू जी की फतेह। पतित पावन भगत वचन, अंतरजामी करुणा निधान, गुरु गरीब नवाज। कलयुग के तारनहारे शब्द गुरु ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੇ ਗੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾ ਰਹੇ ਹਨ। ਐਸਾ ਅਚੰਭੇ ਦਾ ਪਰਮਾਤਮਾ ਦਾ ਸਰੂਪ ਹੈ, ਜਿੰਨੀਆਂ ਵੀ ਖਾਣੀਆਂ ਵਿੱਚ, ਜਿੰਨੀਆਂ ਜੂਨਾਂ ਵਿੱਚ, ਜਿੰਨੇ ਜਿੰਨੇ ਰੰਗਾਂ ਰੰਗਾਂ ਦੇ ਜੀਵ ਜੰਤੂ ਛੋਟੇ ਵੱਡੇ ਆਕਾਰ ਦੇ ਪਰਮਾਤਮਾ ਦੇ ਪੈਦਾ ਕੀਤੇ ਨੇ। ਜਿੱਥੇ ਜਿੱਥੇ ਵੀ ਜੀਵਾਂ ਨੂੰ ਪੈਦਾ ਕੀਤਾ, ਸਭ ਜੀਵਾਂ ਦੇ ਅੰਦਰ ਛੋਟੇ ਵੱਡੇ ਆਕਾਰਾਂ ਦੇ ਵਿੱਚ ਸਭ ਸਮਾਨ ਪਰਮਾਤਮਾ ਪਰਮੇਸ਼ਰ ਆਪ ਵਰਤ ਰਿਹਾ ਹੈ। ਫਿਰ ਜੀਵਾਂ ਨੂੰ ਹੋ ਕਰਕੇ ਪਰਮਾਤਮਾ ਕਰਮ ਵੀ ਆਪ ਹੀ ਕਮਾਉਂਦਾ ਪਿਆ। ਹਜ਼ੂਰ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ ਜੀਵਾਂ ਦੇ ਲੇਖ ਲਿਖਣ ਵਾਲਾ ਹੈ, ਆਪ ਹੀ ਜੀਵਾਂ ਨੂੰ ਹੋ ਕਰਕੇ ਉਹ ਲੇਖ ਭੁਗਤਣ ਵਾਲਾ ਹੈ, ਫਿਰ ਆਪ ਹੀ ਕਮਾਏ ਹੋਏ ਕਰਮਾਂ ਦਾ ਦੇਖਾ ਕਰਨ ਵਾਲਾ ਹੈ। ਜਗਤ ਅੰਦਰ ਵੱਖੋ ਵੱਖਰੀਆਂ ਪਰਮਾਤਮਾ ਨੇ ਸੰਸਾਰ ਦੇ ਜੀਵਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ, ਪਰ ਜੋ ਉਹਨਾਂ ਦੇ ਅੰਦਰ ਸ਼ਕਤੀ ਵਰਤਦੀ ਹੈ ਉਹ ਪਰਮਾਤਮਾ ਦੀ ਹੈ। ਹਰ ਇੱਕ ਘਟ ਦੇ ਅੰਦਰ ਹੁੰਦਾ ਹੋਇਆ ਵੀ ਪਰਮਾਤਮਾ ਨਿਰਲੇਪ ਰਹਿੰਦਾ ਹੈ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਵਰਤਦੀ ਹੈ। ਕੋਈ ਚੰਗਾ ਹੈ ਚਾਹੇ ਕੋਈ ਮੰਦਾ ਹੈ, ਗੁਣਵਾਨ ਹੈ ਚਾਹੇ ਕੋਈ ਔਗਣਹਾਰਾ ਹੈ। ਸਰਬੱਗ ਜੀਵਾਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਪਰ ਪਰਮਾਤਮਾ ਨਿਰਲੇਪ ਰਹਿੰਦਾ ਹੈ, ਕਦਾਚਿਤ ਵੀ ਜੀਵਾਂ ਦੇ ਅੰਦਰ ਲਪਾਇਮਾਨ ਨਹੀਂ ਹੋਣਾ ਕਰਦਾ। ਉਹ ਚੰਦਰਮਾ ਦੇ ਅਕਸ਼ ਦੀ ਤਰ੍ਹਾਂ ਹੈ। ਸਾਧ ਸੰਗਤ ਜੀ, ਜਿਵੇਂ ਹਜ਼ਾਰਾਂ ਹੀ ਘੜੇ ਪਾਣੀ ਦੇ ਭਰ ਕੇ ਰੱਖੇ ਹੋਣ ਤੇ ਆਕਾਸ਼ ਵਿੱਚ ਇੱਕ ਚੰਦਰਮਾ ਹੁੰਦਾ, ਹਜ਼ਾਰਾਂ ਘੜਿਆਂ ਦੇ ਵਿੱਚ ਨਜ਼ਰ ਆਉਂਦਾ ਹੈ। ਸਾਧ ਸੰਗਤ ਜਦੋਂ ਹਵਾ ਆਉਂਦੀ ਹੈ, ਘੜੇ ਹਿੱਲਦੇ, ਅੰਦਰਲਾ ਜਿਹੜਾ ਪਾਣੀ ਹਿੱਲਦਾ, ਇਉਂ ਸਾਨੂੰ ਨਜ਼ਰ ਆਉਂਦਾ, ਭਾਸਦਾ ਹੈ ਕਿ ਸ਼ਾਇਦ ਚੰਦਰਮਾ ਸਾਰੇ ਹਿੱਲਦੇ ਪਏ ਹੈ।
ਪਰ ਚੰਦਰਮਾ ਇਕਸਾਰ ਇੱਕ ਥਾਂ ਤੇ ਟਿਕਿਆ ਹੁੰਦਾ ਹੈ। ਉਹਨਾਂ ਦੇ ਅੰਦਰ ਘੜਿਆਂ ਵਿੱਚ ਪਾਣੀ ਜਿਹੜਾ ਹੁੰਦਾ ਹੈ, ਸਾਧ ਸੰਗਤ ਜੀ, ਉਹ ਹਰਕਤ ਕਰਦਾ ਹੈ, ਉਹ ਚੇਸ਼ਟਾ ਕਰਦਾ, ਹਿੱਲਦਾ ਹੈ। ਚੰਦਰਮਾ ਇਕਸਾਰ ਰਹਿੰਦਾ ਹੈ। ਇਵੇਂ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਆਪਣਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਸਰੀਰ ਰੂਪੀ ਘੜੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਜਿਸ ਸਰੀਰ ਰੂਪੀ ਘੜੇ ਦੇ ਅੰਦਰ ਪ੍ਰੇਮ ਰੂਪੀ ਜਲ ਹੁੰਦਾ ਹੈ, ਉਹ ਪਰਮਾਤਮਾ ਦੇ ਸਰੂਪ ਨੂੰ ਦੇਖ ਲੈਂਦਾ ਹੈ। ਜਿਸ ਘੜੇ ਦੇ ਅੰਦਰ ਪਾਣੀ ਨਾ ਹੋਵੇ, ਸਾਧ ਸੰਗਤ, ਉੱਥੇ ਚੰਦਰਮਾ ਸਾਨੂੰ ਨਜ਼ਰ ਨਹੀਂ ਆਉਂਦਾ। ਇਵੇਂ ਹੀ ਜਿਸ ਸਰੀਰ ਰੂਪੀ ਘੜੇ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਰੂਪੀ ਜਲ ਨਹੀਂ ਹੁੰਦਾ, ਉੱਥੇ ਪਰਮਾਤਮਾ ਕਦੇ ਦਿਸਦਾ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਉਹ ਪਰਮੇਸ਼ਰ ਚੰਦਰਮਾ ਵੱਧ ਹੋ ਕਰਕੇ ਇੱਕ ਪੱਖੀ ਦ੍ਰਿਸ਼ਟਾਂਤ ਦੇ ਕਰਕੇ ਕਹਿੰਦੇ ਕਿ ਸਰਬੱਗ ਜੀਵਾਂ ਦੇ ਅੰਦਰ ਵਰਤਦਾ ਹੈ। ਔਰ ਵੇਦਾਂਤ ਦਾ ਜੋ ਮਤ ਹੈ, ਜਿਵੇਂ ਹਜ਼ਾਰਾਂ ਘੜਿਆਂ ਵਿੱਚ ਪਾਣੀ ਭਰ ਕੇ ਰੱਖਿਆ ਹੋਵੇ, ਸਭ ਦੇ ਵਿੱਚੋਂ ਚੰਦਰਮਾ ਭਾਸਦਾ ਹੈ। ਹੱਥ ਵਿੱਚ ਛੜੀ ਫੜ ਕੇ ਹਜ਼ਾਰਾਂ ਹੀ ਭਰੇ ਹੋਏ ਜਿਹੜੇ ਪਾਣੀ ਦੇ ਘੜੇ ਹਨ, ਉਹਨਾਂ ਨੂੰ ਭੰਨ ਦਿੱਤਾ ਜਾਵੇ ਤੇ ਸਾਧ ਸੰਗਤ ਚੰਦਰਮਾ ਇੱਕੋ ਹੀ ਰਹਿ ਜਾਂਦਾ ਹੈ। ਫਿਰ ਉਹ ਸਾਰਾ ਹੀ ਅਕਸ਼ ਉੱਥੋਂ ਚਲਿਆ ਜਾਂਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਦ ਰਾਗ ਦਾ ਜੋ ਅਖੀਰਲਾ ਸਮਾਪਤੀ ਦਾ ਸ਼ਬਦ ਹੈ, ਹਜੂਰ ਪਾਵਨ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਪਰਮਾਤਮਾ ਦੀ ਹੀ ਸਰਬ ਵਿਆਪਕਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1291 ਅੰਗ ਤੇ ਸਾਧ ਸੰਗਤ ਜੀ ਉਚਾਰਨ ਕੀਤਾ ਹੋਇਆ ਸ਼ਬਦ ਸੁਸ਼ੋਭਿਤ ਹੈ। ਆਓ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਧਨ ਸੋ ਕਾਗਦ ਕਲਮ ਧਨ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ। ਹਜੂਰ ਕਹਿੰਦੇ, ਜਿਸ ਕਲਮ ਦੇ ਨਾਲ ਪਰਮਾਤਮਾ ਦੇ ਲੇਖ ਲਿਖੇ ਜਾਂਦੇ ਹੈ, ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਜਸ ਲਿਖਿਆ ਜਾਂਦਾ ਹੈ, ਉਹ ਕਲਮ ਵੀ ਧੰਨਤਾ ਦੇ ਯੋਗ ਹੈ। ਔਰ ਜਿਸ ਕਾਗਜ਼ ਦੇ ਉੱਪਰ, ਪੇਜ ਦੇ ਉੱਪਰ ਸਾਧ ਸੰਗਤ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਲਿਖੀਆਂ ਜਾਂਦੀਆਂ ਨੇ, ਉਹ ਵੀ ਧੰਨਤਾ ਦੇ ਯੋਗ ਹਨ। ਹਜੂਰ ਨੇ ਵਚਨ ਕੀਤਾ ਹੈ, ਧੰਨ ਸੋ ਕਾਗਦ ਕਲਮ ਧੰਨ। ਉਹ ਕਲਮ ਵੀ ਧੰਨਤਾ ਦੇ ਯੋਗ ਹੈ, ਉਹ ਕਾਗਜ਼ ਵੀ ਧੰਨਤਾ ਦੇ ਯੋਗ ਹੈ, ਜਿਸ ਉੱਪਰ ਵਾਹਿਗੁਰੂ ਦੀ ਕਥਾ ਕਹਾਣੀ ਲਿਖੀ ਜਾਂਦੀ ਹੈ। ਧਨ ਭਾਂਡਾ ਧਨ ਮਸ। ਔਰ ਉਹ ਭਾਂਡਾ ਵੀ ਧੰਨਤਾ ਦੇ ਯੋਗ ਹੈ, ਜਿਸ ਭਾਂਡੇ ਵਿੱਚ ਸਿਆਹੀ ਪਾਈ ਜਾਂਦੀ ਹੈ, ਉਹ ਸਿਆਹੀ ਵੀ ਧੰਨਤਾ ਦੇ ਯੋਗ ਹੈ। ਜੇ ਸਿਆਹੀ ਦੇ ਨਾਲ ਕਲਮ ਡੁਬੋ ਕਰਕੇ ਪਰਮਾਤਮਾ ਦੀ, ਰੱਬ ਦੀ, ਖੁਦਾ ਦੀ ਇਬਾਦਤ ਲਿਖੀ ਜਾਂਦੀ ਹੈ, ਪਰਮਾਤਮਾ ਦੀ ਕਥਾ ਕਹਾਣੀ ਲਿਖੀ ਜਾਂਦੀ ਹੈ। ਧਨ ਲਿਖਾਰੀ ਨਾਨਕ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਉਹ ਲਿਖਾਰੀ ਲਿਖਣ ਵਾਲਾ ਵੀ ਧੰਨਤਾ ਦੇ ਯੋਗ ਹੈ। ਜਿਨ ਨਾਮ ਲਿਖਾਇਆ ਸਚ। ਜੇ ਸੱਚੇ ਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਲਿਖਾਉਣਾ ਕੀਤਾ, ਉਹ ਲਿਖਾਉਣ ਵਾਲਾ ਗੁਰੂ ਵੀ ਸਾਧ ਸੰਗਤ ਜੀ ਧੰਨਤਾ ਦੇ ਯੋਗ ਹੈ। ਜਿਸ ਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਜੁਗੋ ਜੁਗ ਅਟਲ ਰਹਿਣ ਵਾਲਾ ਸੱਚਾ ਨਾਮ, ਸੱਚੀ ਵਾਹਿਗੁਰੂ ਦੀ ਬਾਣੀ ਲਿਖਾਉਣਾ ਕੀਤੀ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਤੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਸ੍ਰੀ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਕੰਠੋਂ ਗੁਰਬਾਣੀ ਉਚਾਰਨ ਕਰਕੇ ਸਾਧ ਸੰਗਤ ਜੀ ਜੋ ਪੋਥੀਆਂ ਸਾਹਿਬ ਸਨ ਬਾਬਾ ਮੋਹਨ ਜੀ ਤੋਂ ਲੈ ਕਰਕੇ ਆਏ ਸਨ, ਹੋਰ ਵੀ ਜੋ ਸਿੱਖਾਂ ਤੋਂ ਪ੍ਰਾਪਤ ਹੋਈਆਂ ਉਹ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਈ ਗਈ। ਫਿਰ ਦਸਵੇਂ ਪਿਤਾ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਦਮਦਮਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ। ਸੰਪੂਰਨ ਕੰਠੋਂ ਉਚਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਸਾਧ ਸੰਗਤ ਜੀ ਸਾਰੀ ਸਮੁੱਚੀ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਇਆ। ਐਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਵੀ ਧਨਤਾ ਦੇ ਯੋਗ ਹੈ। ਉਹ ਕਲਮ ਉਹ ਜਿਸ ਭਾਂਡੇ ਵਿੱਚ ਪਾਈ ਹੋਈ ਸਿਆਹੀ ਭਾਂਡਾ, ਉਹ ਸਿਆਹੀ ਲਿਖਣ ਵਾਲਾ ਲਿਖਾਰੀ ਸਭ ਧਨਤਾ ਦੇ ਯੋਗ ਹਨ। ਅਥਵਾ ਅੰਤਰੀਵ ਭਾਵ ਦੇ ਵਿੱਚ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ। ਹਜ਼ੂਰ ਕਹਿੰਦੇ ਹਨ ਕਿ ਹਿਰਦਾ ਰੂਪੀ ਕਾਗਜ਼ ਵੀ ਉਹਨਾਂ ਗੁਰਸਿੱਖਾਂ ਦਾ ਸਾਧ ਸੰਗਤ ਜੀ ਧਨਤਾ ਦੇ ਯੋਗ ਹੈ, ਔਰ ਇਸੇ ਤਰ੍ਹਾਂ ਸ਼ਰਧਾ ਰੂਪ ਕਲਮ ਵੀ ਉਹਨਾਂ ਦੀ ਧਨਤਾ ਦੇ ਯੋਗ ਹੈ। ਜਿਸ ਕਲਮ ਦੇ ਨਾਲ ਜੇ ਸਿਆਹੀ ਭਾਵਨਾ ਰੂਪੀ ਸਿਆਹੀ ਦੇ ਵਿੱਚ ਕਲਮ ਸ਼ਰਧਾ ਰੂਪੀ ਕਲਮ ਨੂੰ ਡੋਬਣਾ ਕੀਤਾ ਹੈ, ਔਰ ਇਸੇ ਤਰ੍ਹਾਂ ਉਹਨਾਂ ਦਾ ਸਾਧ ਸੰਗਤ ਜੀ ਮਨ ਰੂਪੀ ਜਿਹੜਾ ਭਾਂਡਾ ਹੈ ਇਹ ਵੀ ਧਨਤਾ ਦੇ ਯੋਗ ਹੈ। ਜਿਸ ਵਿੱਚ ਸ਼ਰਧਾ ਰੂਪ ਸਾਧ ਸੰਗਤ ਜੀ ਇਹ ਸਿਆਹੀ ਪਾ ਕਰਕੇ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਹੈ। ਹਿਰਦੇ ਰੂਪ ਕਾਗਜ਼ ਦੇ ਉੱਪਰ ਪਰਮਾਤਮਾ ਦੀ ਕਥਾ ਕਹਾਣੀਆਂ ਸਾਧ ਸੰਗਤ ਲਿਖੀਆਂ ਜਾਂਦੀਆਂ, ਭਾਵ ਸਤਿਗੁਰੂ ਜੀ ਦਾ ਉਪਦੇਸ਼ ਆਪਣੇ ਅੰਦਰ ਧਾਰਨ ਕੀਤਾ ਜਾਂਦਾ, ਉਹ ਵੀ ਧਨਤਾ ਦੇ ਯੋਗ ਹੈ। ਹਜ਼ੂਰ ਨੇ ਵਚਨ ਕੀਤਾ ਧੰਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ। ਉਹ ਧਨਤਾ ਦੇ ਯੋਗ ਹੈ ਪੂਰਾ ਸਤਿਗੁਰੂ, ਜਿਸ ਨੇ ਸਾਧ ਸੰਗਤ ਜੀ ਸਿੱਖ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦੇਣਾ ਕੀਤਾ ਹੈ ਕਿ ਸਿੱਖਾ ਆਪਣੇ ਹਿਰਦੇ ਅੰਦਰ ਪੱਕੀ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਧਾਰਨ ਕਰਕੇ ਰੱਖ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਤੂੰ ਸਿਫਤ ਸਲਾਹ ਆਪਣੇ ਅੰਦਰ ਧਾਰਨ ਕਰਕੇ ਰੱਖ। ਜਿਵੇਂ ਕੋਰੇ ਕਾਗਜ਼ ਦੇ ਉੱਪਰ ਜੋ ਸਾਧ ਸੰਗਤ ਜੀ ਲਿਖ ਦਿੱਤਾ ਜਾਵੇ ਉਹ ਕੁਝ ਹੀ ਉਗੜਦਾ ਹੈ, ਉਹ ਬਾਰ-ਬਾਰ ਅੱਖਾਂ ਦੇ ਸਾਹਮਣੇ ਆਉਂਦਾ ਹੈ। ਇਸੇ ਤਰ੍ਹਾਂ ਮਨ ਰੂਪੀ ਕਾਗਜ਼ ਦੇ ਉੱਪਰ ਜਿਵੇਂ ਦੇ ਸਾਧ ਸੰਗਤ ਜੀ ਇਹ ਕਰਮ ਕਮਾਏ ਜਾਣ, ਜਿਹੋ ਜਿਹਾ ਮਨੁੱਖ ਲੇਖ ਲਿਖਣਾ ਚਾਹੇ, ਚਾਹੇ ਸੰਸਾਰ ਦੇ ਸੁੱਖਾਂ ਦਾ, ਸੰਸਾਰ ਦੇ ਵਿਸ਼ੇ ਵਿਕਾਰਾਂ ਦਾ, ਖੋਟੀ ਸੰਗਤ ਦਾ ਜਾਂ ਚੰਗੀ ਸੰਗਤ ਦਾ, ਪਰਮੇਸ਼ਰ ਦੇ ਨਾਮ ਜਪਣ ਦਾ, ਗੁਰੂ ਕੀ ਬਾਣੀ ਪੜ੍ਹਨ ਦਾ, ਜਿਹੋ ਜਿਹਾ ਸਾਧ ਸੰਗਤ ਲੇਖ ਲਿਖਿਆ ਜਾਂਦਾ ਹੈ ਉਸੇ ਤਰ੍ਹਾਂ ਉਗੜ ਆਉਂਦਾ ਹੈ। ਉਹ ਬਾਰ-ਬਾਰ ਫਿਰ ਉਸੇ ਤਰ੍ਹਾਂ ਯਾਦ ਰਹਿੰਦਾ। ਸਾਧ ਸੰਗਤ ਜੀ ਇਉਂ ਬਾਲਕ ਜਿਹੜਾ ਬੱਚਾ ਹੁੰਦਾ ਹੈ ਨਾ, ਉਹਦਾ ਜਿਹੜਾ ਹਿਰਦਾ ਹੁੰਦਾ ਹੈ ਨਾ ਸ਼ੁੱਧ ਮੰਨਿਆ ਜਾਂਦਾ ਹੈ। ਕਿਸੇ ਨਾਲ ਈਰਖਾ ਦਵੈਸ਼ ਦੁਬਦਾ ਕੋਈ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਹੈ, ਤਾਂ ਹੀ ਬੱਚੇ ਨੂੰ ਰੱਬ ਦਾ ਰੂਪ ਆਖਿਆ ਜਾਂਦਾ। ਉਹ ਕੋਰੇ ਕਾਗਜ਼ ਦੀ ਤਰ੍ਹਾਂ ਉਹਦਾ ਹਿਰਦਾ ਹੁੰਦਾ ਹੈ। ਜਿਹੋ ਜਿਹੇ ਉਸ ਬੱਚੇ ਨੂੰ ਗੁਣ ਸਿਖਾਏ ਜਾਣ, ਜਿਵੇਂ ਦੇ ਉਹਦੇ ਅੱਖਾਂ ਦੇ ਸਾਹਮਣੇ ਬਾਰ-ਬਾਰ ਆਉਂਦਾ ਹੈ, ਸਾਧ ਸੰਗਤ ਉਸੇ ਤਰ੍ਹਾਂ ਉਹ ਗੁਣ ਧਾਰਨ ਕਰਦਾ। ਇਉਂ ਜਾਣੋ ਕਿ ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਪਰ ਉਸੇ ਤਰ੍ਹਾਂ ਹੀ ਲਿਖੀ ਜਾਂਦਾ ਹੈ। ਫਿਰ ਵੱਡਾ ਹੋ ਕਰਕੇ ਉਸੇ ਤਰ੍ਹਾਂ ਦੇ ਕਰਮ ਕਰਦਾ ਹੈ, ਉਸੇ ਤਰ੍ਹਾਂ ਆਪਣਾ ਜੀਵਨ ਜਿਹੜਾ ਜ਼ਿੰਦਗੀ ਹੈ ਨਿਰਵਾਹ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਕਹਿੰਦੇ ਹਨ ਕਿ ਗੁਰੂ ਵੀ ਧਨਤਾ ਦੇ ਯੋਗ ਹੈ ਜਿਸ ਨੇ ਸਿੱਖ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਉਣ ਨੂੰ ਵੀ ਲੇਖ ਲਿਖਾ ਦੇਣਾ ਕੀਤਾ ਹੈ। ਤੇ ਸਾਧ ਸੰਗਤ ਬੱਚੇ ਦੇ ਸਾਹਮਣੇ ਜੋ ਕੁਝ ਅੱਖਾਂ ਦੇ ਸਾਹਮਣੇ ਆਉਂਦਾ ਉਸੇ ਤਰ੍ਹਾਂ ਹੀ ਕਰਦਾ ਹੈ। ਅੱਜ ਨੌਜਵਾਨ ਜੋ ਸਾਡੇ ਬੱਚੇ ਭਰਾ ਭੈਣ ਭਰਾ ਨਸ਼ਿਆਂ ਵਿੱਚ ਗਲਤਾਨ ਹੁੰਦੇ ਪਏ, ਇਹਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਨੂੰ ਸਾਧ ਸੰਗਤ ਇਸੇ ਤਰ੍ਹਾਂ ਮਾੜੀ ਸਿੱਖਿਆ ਮਿਲਦੀ ਹੈ ਪਰਿਵਾਰ ਦੇ ਵਿੱਚੋਂ। ਜਿਹਦਾ ਬਾਪ ਕਹਿੰਦੇ ਇੱਕ ਪਊਆ ਮੰਨ ਲਓ ਕਿ ਸ਼ਰਾਬ ਦਾ ਲਿਆ ਕਰਕੇ 1 ਜਾਂ 2 ਗਲਾਸੀਆਂ ਪੀਂਦਾ ਬੱਚਾ, ਕਿ ਉਹਦੇ ਦੁੱਗਣਾ 4 ਗੁਣਾ ਵੱਧ ਪੀਂਦਾ ਹੈ ਕਿ ਮੇਰਾ ਬਾਪ ਪੀਂਦਾ ਪਿਆ ਤੇ ਮੈਂ ਕਿਉਂ ਪਿੱਛੇ ਰਹਾਂ। ਉਹ ਪਿਤਾ ਜੇਕਰ ਉਂਗਲ ਫੜ ਕੇ ਬੱਚੇ ਦੀ ਲੈ ਕਰਕੇ ਗੁਰੂ ਘਰ ਵਿੱਚ ਜਾਵੇ, ਗੁਰੂ ਕੀ ਸੰਗਤ ਵਿੱਚ ਲੈ ਕੇ ਜਾਵੇ, ਤੇ ਸਾਧ ਸੰਗਤ ਸੁਭਾਵਿਕ ਹੀ ਉਸ ਬੱਚੇ ਦੇ ਅੰਦਰ ਸ਼ੁਭ ਗੁਣ ਆ ਜਾਣਗੇ। ਉਹ ਕਦੇ ਫਿਰ ਨਸ਼ਿਆਂ ਵਿੱਚ ਗਲਤਾਨ ਨਹੀਂ ਹੋਵੇਗਾ,
ਉਹ ਫਿਰ ਖੋਟੀ ਸੰਗਤ ਵਿੱਚ ਨਹੀਂ ਜਾਵੇਗਾ, ਪਤਿਤ ਪੁਣੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰੇਗਾ। ਬਹੁਤਾਰ ਦੇ ਵਿੱਚ ਆਦ ਸਾਧ ਸੰਗਤ ਜੀ ਨਸ਼ਿਆਂ ਵਿੱਚ ਗਲਤਾਨ ਹੋਣੇ ਕਰਕੇ ਜ਼ਿੰਦਗੀਆਂ ਬਰਬਾਦ ਹੁੰਦੀਆਂ ਪਈਆਂ ਨੇ ਜਵਾਨੀਆਂ। ਸਾਨੂੰ ਸਭ ਨੂੰ ਪਤਾ ਸੀ ਭਲੀ ਬਾਤ ਜਾਣੂ ਹਾਂ, ਕੋਈ ਲੁਕੀ ਛਿਪੀ ਵਾਲੀ ਕੋਈ ਗੱਲ ਨਹੀਂ ਹੈ। ਜਿੱਥੇ ਨੌਜਵਾਨ ਵੀਰ ਇਸ ਦਾ ਸ਼ਿਕਾਰ ਹੁੰਦੇ ਪਏ, ਉੱਥੇ ਸਾਧ ਸੰਗਤ ਭੈਣਾਂ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ। ਯੂਨੀਵਰਸਿਟੀਆਂ ਕਾਲਜਾਂ ਵਿੱਚ ਕੀ ਕੁਝ ਹੁੰਦਾ ਪਿਆ ਹੈ, ਕਿੰਨੇ ਕਿੰਨੇ ਨਸ਼ੇ ਲੱਗੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਹਨ ਕਿ ਉਹ ਗੁਰੂ ਵੀ ਧੰਨਤਾ ਦੇ ਯੋਗ ਹੈ ਜਿਸ ਨੇ ਸੱਚਾ ਨਾਮ ਪਰਮੇਸ਼ਰ ਦਾ ਲਿਖਾਇਆ। ਉਹ ਲਿਖਣ ਵਾਲਾ ਵੀ ਧੰਨਤਾ ਦੇ ਯੋਗ ਹੈ, ਉਸ ਦਾ ਹਿਰਦਾ ਰੂਪੀ ਕਾਗਜ਼ ਵੀ ਧੰਨਤਾ ਦੇ ਯੋਗ ਹੈ, ਸ਼ਰਧਾ ਰੂਪੀ ਕਲਮ ਵੀ ਧੰਨਤਾ ਦੇ ਯੋਗ ਹੈ, ਭਾਵਨਾ ਰੂਪ ਸਿਆਹੀ ਵੀ ਧੰਨਤਾ ਦੇ ਯੋਗ ਹੈ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਸੰਸਾਰ ਦੇ ਜੀਵਾਂ ਦੇ ਲੇਖ ਲਿਖਣ ਵਾਲਾ ਹੈ, ਔਰ ਕਲਮ ਰੂਪ ਵੀ ਪਰਮਾਤਮਾ ਆਪ ਹੈ। ਉੱਪਰ ਲੇਖ ਪੇ ਤੂੰ। ਔਰ ਪਰਿਪੂਰਵਕ ਪਰਮਾਤਮਾ ਜਿਹੜਾ ਲੇਖ ਲਿਖਿਆ ਹੋਇਆ ਨਾ, ਉਹ ਵੀ ਪਰਮਾਤਮਾ ਪਰਮੇਸ਼ਰ ਤੋਂ ਆਪ ਹੀ ਹੈ। ਸੰਸਾਰ ਦੇ ਜੀਵਾਂ ਦਾ ਜਿਹੜੇ ਮਸਤਕ ਦੇ ਲੇਖ ਲਿਖਦਾ ਹੈ, ਧੁਰ ਤੋਂ ਹੀ ਜਿਹੋ ਜਿਹੇ ਲੇਖ ਮਸਤਕ ਦੇ ਲਿਖ ਕਰਕੇ ਪਾ ਦਿੰਦਾ ਹੈ, ਉਹ ਜਿਹੇ ਹੀ ਕਰਮ ਆ ਕੇ ਜਗਤ ਦੇ ਜੀਵ ਕਮਾਉਂਦੇ ਹਨ। ਉੱਪਰ ਲੇਖ ਭੇ ਤੂੰ, ਆਪੇ ਪੱਟੀ ਕਲਮ ਆਪ, ਲੇਖਣੀ ਲਿਖਾਰੇ ਵੀ ਪਰਮਾਤਮਾ ਤੋਂ ਆਪ ਹੈ, ਔਰ ਜੀਵਾਂ ਦੀ ਘਾੜਤ ਨੂੰ ਲੇਖਾਂ ਨੂੰ ਲਿਖਣ ਵਾਲਾ ਵੀ ਪਰਮੇਸ਼ਰ, ਸੋਚ ਵਿਚਾਰ ਕਰਨ ਵਾਲਾ ਵੀ ਤੋਂ ਆਪ ਹੈ। ਏਕੋ ਕਹੀਐ ਨਾਨਕਾ। ਇਸ ਲਈ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇੱਕੋ ਪਰਮਾਤਮਾ ਨੂੰ ਕਹਿਣਾ ਚਾਹੀਦਾ ਹੈ। ਇੱਕ ਅਕਾਲ ਪੁਰਖ ਪਰਮਾਤਮਾ ਹੀ ਸਭ ਕੁਝ ਹੈ, ਤਾਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਸਾਨੂੰ ਹਰ ਸਮੇਂ ਫਰਿਆਦ ਕਰਨੀ ਚਾਹੀਦੀ ਹੈ। ਪਰਮਾਤਮਾ ਤੋਂ ਬਿਨਾਂ ਹੋਰ ਅੱਗੇ ਬਾਰ-ਬਾਰ ਕਿਉਂ ਐਵੇਂ ਸੰਸਾਰ ਦੇ ਅੰਦਰ ਗੋਡੇ ਟੇਕਣੇ ਹੈ, ਕਿਉਂ ਦਰ-ਦਰ ਤੇ ਭਟਕਦੇ ਫਿਰਨਾ ਹੈ। ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੈ, ਫਿਰ ਹੋਰ ਅੱਗੇ ਜਾ ਕਰਕੇ ਕਿਉਂ ਬਾਰ-ਬਾਰ ਝੋਲੀਆਂ ਅੱਡਣੀਆਂ ਹਨ, ਹੋਰ ਫਿਰ ਐਵੇਂ ਸੰਸਾਰ ਦੇ ਦਰ-ਦਰ ਤੇ ਕਿਉਂ ਭਟਕਦੇ ਫਿਰਨਾ ਹੈ। ਦੂਜਾ ਕਾਹੇ ਕੂ। ਹਜੂਰ ਕਹਿੰਦੇ ਹਨ ਕਿ ਦੂਸਰਾ ਹੋਰ ਕਿਸ ਨੂੰ ਕਹੀਏ, ਪਰਮਾਤਮਾ ਸਭ ਕੁਝ ਤੂੰ ਆਪ ਹੀ ਆਪ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ, ਪਰਵਰਿਸ਼ ਪਾਲਣਾ ਕਰਨ ਵਾਲਾ, ਲਹਿਤਾ ਕਰਨ ਵਾਲਾ, ਸਭਨਾਂ ਦੇ ਮਸਤਕ ਦੇ ਲੇਖ ਲਿਖਣ ਵਾਲਾ, ਲੇਖਾਂ ਨੂੰ ਮਿਟਾਉਣ ਵਾਲਾ, हे ਪਰਮਾਤਮਾ ਗੁਨਾਹਾਂ ਨੂੰ ਬਖਸ਼ਣ ਵਾਲਾ ਪਰਮੇਸ਼ਰ ਤੋਂ ਆਪ ਹੈ। ਫਿਰ ਹੋਰ ਕਿਸ ਨੂੰ ਜਾ ਕਰਕੇ ਅਸੀਂ ਕਹਿਣਾ ਕਰੀਏ। ਦੂਜਾ ਕਾਹੇ ਕੂ, ਕਾਹੇ ਕਿਸ ਵਾਸਤੇ ਜਾਣਾ ਹੋਰ ਕਿਸੇ ਦੇ ਕੋਲ, ਹੋਰ ਕਿਹਦੇ ਅੱਗੇ ਜਾ ਕਰਕੇ ਅਸੀਂ ਗੋਡੇ ਟੇਕਣਾ ਕਰੀਏ। ਪਰਮਾਤਮਾ ਤੇਰੇ ਤੋਂ ਬਿਨਾਂ ਕੋਈ ਦੂਸਰਾ ਹੋਰ ਜਗਤ ਵਿੱਚ ਪਾਲਣਾ ਕਰਨ ਵਾਲਾ ਨਹੀਂ ਹੈ। ਪੌੜੀ ਤੂੰ ਆਪੇ ਆਪ ਵਰਤਦਾ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਪਿਆਰੇ ਪਰਮਾਤਮਾ ਤੂੰ ਆਪ ਹੀ ਆਪ ਸਭ ਜੀਵਾਂ ਦੇ ਅੰਦਰ ਵਰਤਦਾ ਹੈ। ਤੂੰ ਆਪੇ ਆਪ ਵਰਤਦਾ, ਆਪਣੇ ਸਰੂਪ ਤੋਂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਆਪ ਹੀ ਪਰਮੇਸ਼ਰ ਉਸ ਸ੍ਰਿਸ਼ਟੀ ਦੇ ਜੀਵਾਂ ਅੰਦਰ ਤੂੰ ਵਰਤ ਰਿਹਾ ਸੀ, ਵਰਤ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਤੂੰ ਆਪ ਹੀ ਵਰਤੇਗਾ। ਆਪ ਬਣਤ ਬਣਾਈ। ਸ੍ਰਿਸ਼ਟੀ ਦੀ ਜਿਹੋ ਜਿਹਾ ਆਕਾਰ ਬਣਿਆ, ਜਿਵੇਂ ਜਿਵੇਂ ਜੀਵਾਂ ਦੀ ਬਣਤਰ ਬਣੀ ਹੈ, ਇਹ ਬਣਤਰ ਨੂੰ ਹੋਰ ਕੋਈ ਬਣਾਉਣ ਵਾਲਾ ਨਹੀਂ ਹੈ, ਆਪ ਬਣਤ ਬਣਾਈ। ਸਾਰੀ ਸ੍ਰਿਸ਼ਟੀ ਦੀ ਬਣਤਰ ਨੂੰ ਵੀ ਵਾਹਿਗੁਰੂ ਤੂੰ ਆਪ ਹੀ ਬਣਾਇਆ ਹੈ। ਤੁਧ ਬਿਨ ਦੂਜਾ ਕੋ ਨਹੀਂ। हे ਪਰਮਾਤਮਾ ਤੇਰੇ ਤੋਂ ਬਿਨਾਂ ਕੋਈ ਦੂਸਰਾ ਹੋਰ ਨਹੀਂ ਹੈ ਜੋ ਸੰਸਾਰ ਦੇ ਸਰਬੱਤ ਜੀਵਾਂ ਦੇ ਅੰਦਰ ਵਰਤਦਾ ਹੋਵੇ। ਤੂੰ ਰਹਿਆ ਸਮਾਈ। ਕੇਵਲ ਇੱਕ ਪਰਮੇਸ਼ਰ ਤੂੰ ਹੀ ਹੈ ਜੋ ਸਰਬੱਤ ਜੀਵਾਂ ਦੇ ਅੰਦਰ ਸਮਾਇਆ ਹੋਇਆ ਹੈ। ਤਾਣੇ ਪੇਟੇ ਵਾਂਗ ਹਰ ਇੱਕ ਘਰ ਦੇ ਅੰਦਰ ਪਰਮਾਤਮਾ ਤੂੰ ਆਪ ਹੀ ਵਰਤ ਰਿਹਾ ਹੈ। ਪਰਮੇਸ਼ਰ ਆਪ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਤੇਰੀ
ਗਤ ਮਿਤ ਤੂੰ ਹੈ ਜਾਣਦਾ। ਇਹ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਗਤੀ ਹੈ ਨਾ, ਗਰ ਦੀ ਜਿਹੜੀ ਮਰਜ਼ਾਦਾ ਹੈ, ਇਹ ਪ੍ਰਮਾਤਮਾ ਤੁਸੀਂ ਆਪ ਹੀ ਜਾਣਨ ਵਾਲੇ ਹੋ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜਾਂ ਗੁਰੂ ਸੂਰਮਾ ਜਾਣਦਾ ਹੈ। ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰ ਪਰਮੇਸ਼ਰ ਏਕੋ ਜਾਨ, ਜਿਹੜਾ ਪਰਮੇਸ਼ਰ ਸਰੂਪ ਆਪ ਜੀ ਦਾ ਸਰਗੁਣ ਸਰੂਪ ਹੈ। ਇਹ ਅਕਾਲ ਪੁਰਖ ਵਾਹਿਗੁਰੂ ਹੋਰ ਕੋਈ ਆਪਣੇ ਬਲ ਦੇ ਨਾਲ ਕੋਈ ਜੀਵ ਨਹੀਂ ਜਾਣ ਸਕਦਾ। ਪਰਮਾਤਮਾ ਕਿਰਪਾ ਕਰ ਦੇਵੇ। ਇਹ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਜਿਸ ਜੀਵ ਤੇ ਬਖਸ਼ਿਸ਼ ਕਰ ਦੇਵੇ ਆਪਣਾ ਸਰੂਪ ਜਣਾ ਦਿੰਦਾ। ਨਹੀਂ ਤਾਂ ਪਰਮਾਤਮਾ ਤੇਰੀ ਪ੍ਰਾਪਤੀ ਦੀ ਗੱਲ ਜਿਹੜੀ ਮਰਜ਼ਾਦਾ ਹੈ ਉਸ ਨੂੰ ਕੋਈ ਜਾਣ ਨਹੀਂ ਸਕਦਾ। ਖੁਦ ਕੀਮਤ ਪਾਈ, ਔਰ ਆਪਣੀ ਪ੍ਰਾਪਤੀ ਦੀ ਮਰਜ਼ਾਦਾ ਦੀ ਪ੍ਰਮਾਤਮਾ ਤੂੰ ਕੀਮਤ ਖੁਦ ਆਪ ਹੀ ਪਾਉਣਾ ਕੀਤੀ ਹੈ। ਜਗਤ ਦੇ ਅਲਪਗ ਜੀਵਾਂ ਨੇ ਇਸ ਮਰਜ਼ਾਦਾ ਦੀ ਕਦਰ ਜਾਣੀ ਹੀ ਨਹੀਂ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਨੂੰ ਕਿਸ ਢੰਗ ਦੇ ਨਾਲ ਮਿਲਣਾ ਹੈ। ਇਸ ਸੰਸਾਰ ਦੇ ਅੰਦਰ ਮਾਨਸ ਜੀਵਨ ਦੀ ਕਦਰ ਵੀ ਨਹੀਂ ਜਾਣਨਾ ਕੀਤੀ। ਐਸੀ ਅਲਪਗਤਾ ਹੈ ਜਗਤ ਦੀ, ਐਸੀ ਅਗਿਆਨਤਾ ਹੈ, ਐਸੀ ਬੇਸਮਝਤਾ ਹੈ, ਜਿਸ ਕਰਕੇ ਪਿਆਰੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਕਦਰ ਨਹੀਂ ਜਾਣਨਾ ਕਰਦੇ। ਕਿ ਸਾਨੂੰ ਸ਼ੁਭ ਅਵਸਰ ਮਿਲਿਆ ਪ੍ਰਮਾਤਮਾ ਦੇ ਨਾਲ ਮਿਲਣ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰਨ ਦਾ। ਐਸੀ ਕਦਰ ਨੂੰ ਜਗਤ ਦੇ ਅਲਪਗ ਜੀਵਾਂ ਨੇ ਜਾਣਿਆ ਹੀ ਨਹੀਂ ਹੈ। ਉਹ ਅਲਖ ਅਗੋਚਰ ਅਗਮ ਹੈ। हे ਪ੍ਰਮਾਤਮਾ ਤੂੰ ਅਲਖ ਲਖਣੇ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦਾ ਅਵਿਸ਼ਾ ਹੈ। ਫਿਰ ਕਰਤ ਕਰਨ ਹਾਰੇ ਪ੍ਰਮਾਤਮਾ ਤੂੰ ਗਮਤਾ ਤੋਂ ਰਹਿਤ ਹੈ। ਗੁਰਮਤਿ ਦਿਖਾਈ, ਪਰ ਇਹ ਗੁਰਮਤਿ ਦੇ ਦਾਇਰੇ ਵਿੱਚ ਆਉਣੇ ਕਰਕੇ ਹੀ ਸਭ ਸਾਧ ਸੰਗਤ ਜੀ ਨਜ਼ਰ ਆਉਂਦੀ ਹੈ। ਗੁਰਮਤਿ ਦਿਖਾਈ, ਪ੍ਰਮਾਤਮਾ ਤੇਰਾ ਸਰੂਪ ਜਿਹੜਾ ਨਜ਼ਰ ਆਇਆ, ਆਪਣਾ ਸਰੂਪ ਜੋ ਜਿਨ੍ਹਾਂ ਨੂੰ ਦਿਖਾਉਣਾ ਕੀਤਾ ਹੈ ਉਹ ਗੁਰਮਤਿ ਦੇ ਵਾਲਿਆਂ ਨੂੰ ਦਿਖਾਇਆ ਹੈ। ਜਿਹੜੇ ਗੁਰਮਤਿ ਹੈ, ਗੁਰਮਤਿ ਨੂੰ ਧਾਰਨ ਕੀਤਾ ਹੈ, ਮਨ ਮਤਾਂ ਨੂੰ ਵਿਸਾਰ ਦਿੱਤਾ ਹੈ, ਗੁਰੂ ਕੀ ਸ਼ਰਨ ਧਾਰਨ ਕਰਕੇ ਗੁਰੂ ਕੇ ਆਸ਼ੇ ਅਨੁਸਾਰ ਜੀਵਨ ਨਿਰਵਾਹ ਕੀਤਾ ਹੈ। ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਐਸਾ ਜਿਹੜਾ ਗੁਰਮਤਿ ਹੈ, ਗੁਰਮਤਿ ਦਿਖਾਈ, ਗੁਰਮਤਿ ਦੇ ਦੁਆਰਾ ਹੀ ਪ੍ਰਮਾਤਮਾ ਤੋਂ ਆਪਣਾ ਸਰੂਪ ਦਿਖਾਉਣਾ ਕੀਤਾ ਹੈ। ਅਥਵਾ ਗੁਰਮਤਿ ਧਾਰਨ ਕਰਨ ਵਾਲਿਆਂ ਨੇ ਵਾਹਿਗੁਰੂ ਤੇਰੇ ਸਰੂਪ ਨੂੰ ਦੇਖਿਆ ਹੈ। ਅੰਤਰ ਅਗਿਆਨ ਦੁਖ ਭਰਮ ਹੈ। ਜੀਵਾਂ ਦੇ ਅੰਦਰ ਜੋ ਸਾਧ ਸੰਗਤ ਜੀ ਰਾਗ ਦਵੈਸ਼ ਦਾ ਭਾਰੀ ਦੁੱਖ ਲੱਗਾ ਹੋਇਆ ਹੈ, ਜਗਤ ਦੀ ਮੋਹ ਮਮਤਾ ਦਾ ਭਾਰੀ ਦੁੱਖ ਲੱਗਾ ਹੈ, ਔਰ ਇਸੇ ਤਰ੍ਹਾਂ ਅਗਿਆਨਤਾ ਦਾ ਤੇ ਜਿਹੜਾ ਭਰਮ ਸੰਸਾਰ ਦੇ ਅੰਦਰ ਮਤ ਤੇ ਭਰਮ ਰੂਪੀ ਪੜਦਾ ਪਿਆ ਭਾਰੀ ਦੁੱਖ ਲੱਗੇ ਹਨ। ਗੁਰ ਗਿਆਨ ਗਵਾਈ, ਗੁਰੂ ਕੇ ਗਿਆਨ ਦੁਆਰਾ ਗੁਰਮੁਖਾਂ ਨੇ ਗਵਾਇਆ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਗਿਆਨ ਆਪਣੇ ਅੰਦਰ ਧਾਰਨ ਕਰ ਲਿਆ, ਅਗਿਆਨਤਾ ਦਾ ਹਨੇਰਾ ਮਿਟਾ ਦਿੱਤਾ ਹੈ। ਗੁਰੂ ਕੇ ਗਿਆਨ ਰੂਪੀ ਦੀਵੇ ਨੂੰ ਬਾਲ ਕੇ ਆਪਣੇ ਹਿਰਦੇ ਅੰਦਰ ਚਾਨਣ ਪ੍ਰਕਾਸ਼ ਕਰ ਦਿੱਤਾ ਹੈ। ਐਸੇ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਜੀ ਸੰਸਾਰ ਦਾ ਰਾਗ ਦਵੈਸ਼ ਅਗਿਆਨਤਾ ਦਾ ਹਨੇਰਾ ਭਰਮ ਰੂਪੀ ਪਰਦਾ ਸਭ ਹਟਾ ਦਿੱਤੇ ਹਨ। ਜਿਸ ਕਿਰਪਾ ਕਰਹਿ ਤਿਸ ਮੇਲ ਲਹੈ। ਇਹ ਪਿਆਰੇ ਪਰਮਾਤਮਾ ਜਿਸ ਜੀਵ ਤੇ ਤੂੰ ਕਿਰਪਾ ਕਰਦਾ ਹੈ ਉਸ ਨੂੰ ਆਪਣੇ ਸਰੂਪ ਦੇ ਨਾਲ ਮੇਲ ਲੈਂਦਾ ਹੈ। ਸੋ ਨਾਮ ਧਿਆਈ, ਉਹ ਗੁਰਮੁਖ ਪਿਆਰਾ ਹਰ ਸਮੇਂ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦਾ ਜਾਪ ਜਪਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਦਾ ਹੈ। ਕਿਉਂਕਿ ਅਸੀਂ ਸਤਿਗੁਰੂ ਜੀ ਦਾ ਫਰਮਾਨ ਪੜ੍ਹਦੇ ਹਾਂ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪਰਮੇਸ਼ਰ ਕਿਰਪਾ ਕਰੇ ਤਾਂ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹੈ, ਤਾਂ ਹੀ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ। ਜੇ ਪ੍ਰਮਾਤਮਾ ਕਿਰਪਾ ਕਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਵਾਹਿਗੁਰੂ ਸੋ ਨਾਮ ਧਿਆਈ, ਜਿਸ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ। ਪ੍ਰਮਾਤਮਾ ਆਪਣੇ ਸਰੂਪ ਦੇ ਨਾਲ ਜਿਨ੍ਹਾਂ ਨੂੰ ਮਿਲਣਾ ਚਾਹੁੰਦੇ ਹੋ ਉਹਨਾਂ ਨੂੰ ਨਾਮ ਦੀ ਦਾਤ ਆਪ ਜੀ ਦੀਖਿਆ ਦਾਨ ਸਤਿਗੁਰਾਂ ਦੁਆਰਾ ਬਖਸ਼ਿਸ਼ ਕਰਵਾ ਦਿੰਦੇ ਹੋ। ਸੋ ਕਰਤਾ ਪੁਰਖ ਅਗੰਮ ਹੈ। ਇਹ ਪ੍ਰਮਾਤਮਾ ਤੂੰ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ, ਸਭ ਜੀਵਾਂ ਦੀ ਪੈਦਾਇਸ਼ ਕਰਨ ਵਾਲਾ ਹੈ,
ਅਕਾਲ ਪੁਰਖ ਵਾਹਿਗੁਰੂ ਫਿਰ ਇੱਕ ਪੁਰਖ ਸਰੂਪ ਹੈ। ਗਮਤਾ ਤੋਂ ਰਹਿਤ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਅਗੰਮ और इसी तरह किसी प्रकार परमात्मा तेन कोई गम नहीं है, गमता तो रहत है। वाहिगुरु तेरा स्वरूप है रबिया सब ठाई, ते सब थावां ते परमात्मा तू वरत रहा है। जल थल महील पूरिया स्वामी सिरजनहार, अनेक भात होए पसरिया नानक एक अंकार है। इको ही परमात्मा दी जोत है। ਜਲਾਂ ਵਿੱਚ ਥਲਾਂ ਵਿੱਚ ਮਾਹੀ ਧਰਤੀ ਦੇ ਆਲ ਆਕਾਸ਼ ਸਭ ਥਾਵਾਂ ਤੇ ਪਰਮਾਤਮਾ ਪਰਿਪੂਰਵਕ ਹੋ ਰਿਹਾ ਹੈ। ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹੈ ਸੱਚਿਆਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਵੀ ਜੀਵ ਨੂੰ ਜਿਸ ਪਾਸੇ ਆਪ ਜੀ ਲਗਾ ਦਿੰਦੇ ਹੋ ਤਿਤ ਕੋ ਲੱਗੈ, ਉਧਰ ਹੀ ਲੱਗਦਾ ਹੈ। ਆਪਣੇ ਬਲ ਦੇ ਨਾਲ ਕੋਈ ਦਾਅਵਾ ਕਰਕੇ ਸੰਸਾਰ ਦੇ ਅੰਦਰ ਵਿਚਰ ਨਹੀਂ ਸਕਦਾ। ਆਪਣੇ ਬਲ ਦੇ ਦੁਆਰਾ ਨਹੀਂ ਕਹਿ ਸਕਦਾ ਕਿ ਮੈਂ ਇਦਾਂ ਜ਼ਰੂਰ ਕਰ ਸਕਦਾ ਜਾਂ ਮੈਂ ਕਰਾਂਗਾ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਦਾ ਵਚਨ ਹੈ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਦ। ਸਲਾਹ ਕਿਸੇ ਪਾਸੇ ਕੀਤੀ ਹੁੰਦੀ ਹੈ ਤੇ ਅਸੀਂ ਜਾਲੇ ਕਿਸੇ ਪਾਸੇ ਜਾਂਦੇ ਹਾਂ। ਜੇ ਸਮੇਂ ਸਲਾਹ ਮਸ਼ਵਰਾ ਕੀਤਾ ਹੁੰਦਾ ਕਿ ਇਸ ਸਮੇਂ ਮੈਂ ਉਸ ਫਲਾਣੀ ਦਿਸ਼ਾ ਵੱਲ ਜਾਣਾ, ਪੱਛਮ ਦੀ ਦਿਸ਼ਾ ਵੱਲ ਜਾਵਾਂਗਾ, ਪਰ ਪੂਰਬਲੀ ਦਿਸ਼ਾ ਵੱਲ ਪਰਮਾਤਮਾ ਲੈ ਜਾਂਦਾ, ਉਹਦੇ ਨਾਲੋਂ ਵੀ ਕਈ ਗੁਣਾ ਵੱਧ ਜ਼ਰੂਰੀ ਕਾਰਜ ਪੈਣੇ ਤੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਪਰਮਾਤਮਾ ਦੀ ਸੰਸਾਰ ਦੇ ਅੰਦਰ ਰਚੀ ਹੋਈ ਰਚਨਾ ਹੈ। ਜਿੱਥੇ ਜਿੱਥੇ ਜੀਵਾਂ ਨੂੰ ਲਗਾਉਣਾ ਚਾਹੇ ਉੱਥੇ ਉੱਥੇ ਲਗਾਉਂਦਾ ਸੀ। ਹੁਣ ਵੀ ਜਿਵੇਂ ਚਾਹੁੰਦਾ ਉੱਥੇ ਲਗਾਇਆ। ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਜਿੱਥੇ ਚਾਹੇਗਾ ਉੱਥੇ ਹੀ ਲੱਗਣਗੇ। ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਰਚੀ ਹੋਈ ਰਚਨਾ ਨੂੰ ਕਰਨਹਾਰਾ ਪਰਮਾਤਮਾ ਆਪ ਜਾਣਦਾ ਹੈ। ਜਿਸ ਵਾਹਿਗੁਰੂ ਨੇ ਸੰਸਾਰ ਦੇ ਜੀਵਾਂ ਨੂੰ ਕਰਮਾਂ ਅਨੁਸਾਰ ਸਭ ਨੂੰ ਲਗਾਉਣਾ ਕੀਤਾ ਹੈ, ਜਿੱਥੇ ਜਿੱਥੇ ਲਗਾਏ ਉੱਥੇ ਉੱਥੇ ਲੱਗੇ ਹਨ। ਨਾਨਕ ਗੁਣ ਗਾਈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਪਰਮਾਤਮਾ ਸਿੱਧਾ ਆਪ ਜੀ ਦੇ ਗੁਣ ਗਾਉਂਦੇ ਹਾਂ, ਅਥਵਾ ਜਿਨ੍ਹਾਂ ਨੂੰ ਗੁਣ ਗਾਉਣ ਦੇ ਲਈ ਪਰਮਾਤਮਾ ਲਗਾਇਆ ਹੈ, ਪਰਮੇਸ਼ਰ ਆਪ ਜੀ ਦੇ ਗੁਣ ਉਚਾਰਨ ਕਰਦੇ ਹਨ। ਜਿਨ੍ਹਾਂ ਨੂੰ ਸੋਝੀ ਬਖਸ਼ੀ ਹੈ, ਜਿਨ੍ਹਾਂ ਨੂੰ ਐਸੀ ਗਿਆਤ ਬਖਸ਼ਿਸ਼ ਕਰ ਦਿੱਤੀ ਹੈ ਕਿ ਜੀਵਨ ਸਫਲਾ ਤਾਂ ਹੋਵੇਗਾ, ਲੋਕ ਪਰਲੋਕ ਤਾਂ ਸਵਰੇਗਾ ਜੇ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ। ਤਾਂ ਅੰਦਰ ਦੀ ਮਲੀਨਤਾ ਦੂਰ ਹੋਵੇਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ। ਅੰਦਰ ਦੀ ਹੰਗਤਾ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਇਹ ਤਾਂ ਦੂਰ ਹੋਵੇਗੀ ਜੀ ਪਰਮਾਤਮਾ ਦੇ ਗੁਣ ਗਾਵੇਂਗਾ। ਐਸੇ ਜਿਨ੍ਹਾਂ ਨੂੰ ਸੋਝੀ ਬਖਸ਼ੀ ਹੈ ਕਿ ਹਉਮੈ ਨੂੰ ਮਿਟਾਉਣਾ ਹੈ ਤਾਂ ਪਰਮਾਤਮਾ ਦੇ ਗੁਣ ਗਾ। ਜਿਹੜੀ ਹਉਮੈ ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਭੀ ਹਉਮੈ ਮੈਲ ਨਾ ਜਾਵੇ। ਸਾਧ ਸੰਗਤ ਜੀ, ਸਰੀਰ ਨੂੰ ਕੀਮਾ ਕੀਮਾ ਕਰਾ ਦਈਏ, ਟੁਕੜੇ ਟੁਕੜੇ ਕਰਾ ਦਈਏ, ਫਿਰ ਵੀ ਇਹ ਹਉਮੈ ਅੰਦਰੋਂ ਜਾਂਦੀ ਨਹੀਂ ਹੈ। ਐਸਾ ਹਜ਼ੂਰ ਕਹਿੰਦੇ ਹਉਮੈ ਦੀਰਘ ਰੋਗ ਹੈ, ਬੜਾ ਭਿਆਨਕ ਰੋਗ ਹੈ। ਗੁਰੂ ਕਿਰਪਾ ਕਰੇ ਤਾਂ ਸਾਧ ਸੰਗਤ ਜੀ ਨਿਮਰਤਾਵਾਨ ਹੋਇਆ ਜਾਂਦਾ ਹੈ। ਨਹੀਂ ਤਾਂ ਹੰਕਾਰ ਕਰਕੇ ਅਸੀਂ ਜੋ ਵੀ ਕੋਈ ਕਰਮ ਕਰਦੇ ਹਾਂ, ਜੋ ਜੇ ਕਿਤੇ ਮੰਨ ਲਓ ਇੱਥੇ ਅਸੀਂ ਯਾਤਰਾ ਤੇ ਵੀ ਆਏ ਨਾ, ਕਿਸੇ ਤੀਰਥ ਯਾਤਰਾ ਤੇ ਚਲੇ ਗਏ, ਕਹਿਣਾ ਜੀ ਮੈਂ ਤੀਰਥ ਯਾਤਰਾ ਕਰਕੇ ਆਇਆ, ਮੈਂ ਇੰਨੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਹੈ, ਮੈਂ ਇੰਨੀ ਗੁਰੂ ਘਰ ਵਿੱਚ ਸੇਵਾ ਕੀਤੀ, ਇੰਨੀ ਕਰਦਾ, ਮੈਂ ਇੰਨੀ ਸੇਵਾ ਕਰਵਾਉਂਦਾ। ਇਹ ਹੰਕਾਰ ਹੈ। ਇਹ ਨਹੀਂ ਅਸੀਂ ਕਦੇ ਕਹਿੰਦੇ ਹੰਕਾਰੀ ਹੋ ਕਰਕੇ ਕਿ ਸਭ ਕੁਝ ਗੁਰੂ ਨੇ ਮੇਰੇ ਤੋਂ ਕਰਵਾਇਆ। ਸਤਿਗੁਰਾਂ ਨੇ ਤਰਸ ਕੀਤਾ, ਮੇਰਾ ਤਾਂ ਇੱਕ ਬਹਾਨਾ ਸੀ, ਗੁਰੂ ਨੇ ਕਿਰਪਾ ਕਰਕੇ ਮੇਰੇ ਤੋਂ ਸੇਵਾ ਲਈ ਹੈ, ਮੇਰੇ ਵਿੱਚ ਇੰਨਾ ਬਲ ਕਿੱਥੇ ਸੀ। ਐਸੀ ਨਿਮਰਤਾ ਤਾਂ ਪ੍ਰਾਪਤ ਹੁੰਦੀ ਜੇ ਪਰਮਾਤਮਾ ਕਿਰਪਾ ਕਰੇ ਤਾਂ। ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਾਧ ਸੰਗਤ ਨਿਮਰਤਾ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਨਿਮਰਤਾ ਤੋਂ ਬਿਨਾਂ ਉਸ ਵਾਹਿਗੁਰੂ ਦੇ ਗੁਣ ਵੀ ਨਹੀਂ ਗਾਏ ਜਾ ਸਕਦੇ। ਹਜ਼ੂਰ ਕਹਿੰਦੇ ਪਰਮਾਤਮਾ ਜਿਨ੍ਹਾਂ ਤੇ ਆਪ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਆਪ ਜੀ ਦੇ ਗੁਣ ਗਾਉਂਦੇ ਹਨ। ਇਹ ਸੁੱਧ ਉਚਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਵਾਰ ਇਹ ਸੁੱਧੀ ਹੋਈ ਹੈ। ਇਹ ਨਹੀਂ ਹੈ ਕਿ ਕੋਈ ਕਲਮ ਫੜ ਕੇ, ਜਿਹੜਾ ਮਰਜੀ ਕੋਈ ਕਲਮ ਫੜ ਕੇ ਇਸ ਵਾਰ ਦੇ ਵਿੱਚ ਕੋਈ ਸ਼ਬਦਾਂ ਦੀ
ਕੁਝ ਅੱਖਰਾਂ ਦੀ ਅਦਲਾ ਬਦਲੀ ਕਰ ਦੇਵੇ, ਇਹ ਨਹੀਂ ਹੋ ਸਕਦਾ। ਵਾਰ ਸੋਧੀ ਹੋਈ ਹੈ। ਜਿਵੇਂ ਸਾਧ ਸੰਗਤ ਜੀ ਅੱਜ ਦੇ ਜਿਹੜੀ ਲਿਖਾਰੀ ਹੈ, ਨਵ ਲਿਖਾਰੀ ਬਣੇ ਹੋਏ ਹੈ, ਇਤਿਹਾਸ ਦੇ ਵੀ ਛੇੜਖਾਨੀਆਂ ਕਰਦੇ ਪਏ ਹੈ, ਇਤਿਹਾਸ ਨੂੰ ਵਿਗਾੜਦੇ ਪਏ ਹੈ। ਸਾਡੇ ਜੋ ਪੁਰਖਿਆਂ ਦਾ ਇਤਿਹਾਸ ਹੈ ਉਹਦੇ ਨਾਲ ਛੇੜਖਾਨੀਆਂ ਕੀਤੀਆਂ ਜਾ ਰਹੀਆਂ ਨੇ। ਵਧਾ ਘਟਾ ਕਰਕੇ ਸਾਧ ਸੰਗਤ ਜੀ ਇਤਿਹਾਸ ਨੂੰ ਲਿਖਿਆ ਜਾਂਦਾ ਪਿਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੀ ਬਾਣੀ ਵਿੱਚ ਇੱਕ ਕਲਮ ਫੜ ਕਰਕੇ ਕੋਈ ਇਹਨੂੰ ਸੋਧ ਨਹੀਂ ਸਕਦਾ। ਸੁੱਧ, ਇਹ ਸੋਧੀ ਹੋਈ ਬਾਣੀ ਹੈ। ਇਹਦੇ ਵਿੱਚ ਹੋਰ ਕੋਈ ਆਪਣਾ ਅੱਖਰ ਜਾਂ ਕੋਈ ਹੋਰ ਸ਼ਬਦ ਇਹਦੇ ਵਿੱਚ ਰਲਾਟ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਾਧ ਸੰਗਤ ਦੇ ਮਲਾਦ ਰਾਗ ਦੀ ਵਾਰ ਸਮਾਪਤ ਕਰਕੇ ਸੁੱਧ ਉਚਾਰਨ ਕੀਤਾ ਹੈ। ਇਹਦੇ ਤੋਂ ਅੱਗੇ ਸਤਿਗੁਰੂ ਜੀ ਜੋ ਭਗਤ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ, ਦੋ ਭਗਤ ਜਨਾਂ ਦੀ ਬਾਣੀ ਹੈ ਮਲਾਦ ਰਾਗ ਦੇ ਅੰਦਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਨ ਪਏ ਕਰਦੇ ਹਨ, ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀ ਕੀ। ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਦੀ ਬਾਣੀ ਉਚਾਰਨ ਕਰਦੇ ਹਨ। ਰਾਗ ਮਲਾਰ, ਮਲਾਦ ਰਾਗ ਹੈ। ਬਾਣੀ ਭਗਤ ਨਾਮਦੇਵ ਜੀਓ ਕੀ। ਇਹ ਬਾਣੀ ਉਚਾਰਨ ਕੀਤੀ ਹੋਈ ਭਗਤ ਨਾਮਦੇਵ ਜੀ ਦੀ ਰਚਨਾ ਤੋਂ ਹੈ। ਭਗਤ ਨਾਮਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਭ ਤੋਂ ਪਹਿਲਾਂ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ ਔਰ ਉਹ ਸਤ ਚੇਤਨ ਸਰੂਪ ਹੈ, ਸਦੀਵ ਕਾਲ ਵਾਸਤੇ ਜੋ ਸੱਚਾ ਹੈ। ਐਸਾ ਚੇਤਨ ਸਰੂਪ ਜੋ ਸੱਚਾ ਗੁਰੂ ਹੈ, ਸਤਿਗੁਰ ਹਜੂਰ ਕਹਿੰਦੇ ਹਨ ਕਿ ਪ੍ਰਸਾਦ ਕਿਰਪਾ ਦੁਆਰਾ, ਗੁਰੂ ਕੀ ਕਿਰਪਾ ਦੁਆਰਾ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਸੇਵੀ ਲੈ ਗੋਪਾਲ ਰਾਏ। ਜਿਵੇਂ ਸੇ ਕਹਿੰਦੇ ਹਨ ਕਿ ਸੇਵਨਾ, ਸੇਵਾ ਕਰਨੀ। ਸਾਧ ਸੰਗਤ ਦੇ ਇੱਧਰ ਮਹਾਰਾਸ਼ਟਰ ਵਿੱਚ ਸੇਵੀਲੇ ਆਖਿਆ ਜਾਂਦਾ ਹੈ, ਸੇਵਨ ਨੂੰ, ਸੇਵਾ ਕਰਨੇ ਨੂੰ। ਇਹ ਵੱਖੋ ਵੱਖਰੇ ਇਲਾਕਿਆਂ ਦੀ ਭਾਸ਼ਾ ਬੋਲੀ ਹੁੰਦੀ ਹੈ। ਜਿਵੇਂ ਇੱਧਰ ਬਾਈ ਆਖਿਆ ਜਾਂਦਾ ਸੀ, ਮਾਈ ਕਹਿੰਦੇ ਆ ਨਾ ਪੰਜਾਬ ਦੇ ਵਿੱਚ। ਮਹਾਰਾਸ਼ਟਰ ਦੱਖਣ ਦੀ ਸਾਧ ਸੰਗਤ ਮਾਈ ਆਖਿਆ ਜਾਂਦਾ। ਰੀ ਬਾਈ ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਅੰਦਰ। ਜਿਹੋ ਜਿਹੇ ਵੱਖੋ ਵੱਖਰੇ ਇਲਾਕਿਆਂ ਦੀ ਬੋਲ ਬਾਣੀ ਹੈ, ਇੱਥੇ ਹਜੂਰ ਨੇ ਉਚਾਰਨ ਕੀਤਾ ਸੇ ਵੀਲੇ ਗੋਪਾਲ ਰਾਏ। ਭਗਤ ਨਾਮਦੇਵ ਜੀ ਦੇ ਕੋਲ ਕੁਝ ਪਿਆਰੇ ਚੱਲ ਕਰਕੇ ਆਏ, ਕਹਿਣ ਲੱਗੇ ਮਹਾਰਾਜ ਕੋਈ ਕਹਿੰਦਾ ਜੀ ਸਾਨੂੰ ਕਿਸੇ ਨਾਗ ਦੀ ਸੇਵਾ ਕਰਨੀ ਚਾਹੀਦੀ, ਕੋਈ ਕਹਿੰਦਾ ਕਿਸੇ ਦੇਵਤੇ ਦੀ ਸੇਵਾ ਕਰਨੀ ਚਾਹੀਦੀ ਹੈ। ਸੰਸਾਰ ਦੇ ਅੰਦਰ ਵੱਖੋ ਵੱਖਰੇ ਮਤਾਂ ਮਤਾਂਤਰਾਂ ਅਨੁਸਾਰ ਦਰਸਾਇਆ ਜਾਂਦਾ ਹੈ। ਭਗਤ ਜੀ ਆਪ ਕਿਰਪਾ ਕਰਕੇ ਦੱਸੋ ਸਾਨੂੰ ਕਿਹਦੀ ਸੇਵਾ ਕਰਨੀ ਚਾਹੀਦੀ ਹੈ। ਔਰ ਉਚਾਰਨ ਕਰਦੇ ਨੇ ਸੇ ਵੀਲੇ ਗੋਪਾਲ ਰਾਏ। ਗੋ ਨਾਮ ਪ੍ਰਿਥਵੀ ਦਾ ਹੈ ਤੇ ਪਾਲ ਨਾਮ ਪਾਲਣਾ ਕਰਨ ਵਾਲੇ ਗੋਪਾਲ ਪਰਮਾਤਮਾ ਦਾ ਹੈ। ਰਾਏ ਜੋ ਰਾਜਾ ਪ੍ਰਕਾਸ਼ ਸਰੂਪ ਹੈ, ਉਸ ਵਾਹਿਗੁਰੂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਅਕੁਲ ਨਿਰੰਜਨ। ਜੋ ਪਰਮਾਤਮਾ ਕੁਲਾਂ ਤੋਂ ਰਹਿਤ ਹੈ, ਉਹਦੀ ਕੋਈ ਕੁਲ ਨਹੀਂ ਹੈ। ਨਿਰੰਜਨ, ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਉਸ ਵਾਹਿਗੁਰੂ ਪਰਮਾਤਮਾ ਦੀ ਸਾਨੂੰ ਮਨ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਤ ਦਾਨ ਦੀਜੈ। ਔਰ ਹਜੂਰ ਕਹਿੰਦੇ ਹਨ ਜੋ ਅਕਾਲ ਪੁਰਖ ਪਰਮਾਤਮਾ ਹੈ, ਫਿਰ ਕਹਿੰਦੇ ਸੇਵਾ ਕਰਕੇ ਦਾਨ ਕੀ ਸਾਨੂੰ ਮੰਗਣਾ ਚਾਹੀਦਾ। ਦਾਤ ਕਿਹੜੀ ਉਸ ਰੱਬ ਦੇ ਕੋਲੋਂ ਮੰਗੀਏ। ਭਗਤ ਨਾਮਦੇਵ ਜੀ ਕਹਿੰਦੇ ਭਗਤ ਦਾਨ ਦੀਜੈ। ਤੱਤੇ ਨੂੰ ਸਿਆਰੀ ਤੇ ਭਗਤੀ ਦਾ ਵਾਚਕ ਹੈ। ਹੇ ਪਿਆਰੇ ਪਰਮਾਤਮਾ ਸਾਨੂੰ ਭਗਤੀ ਦਾ ਦਾਨ ਦੇਣਾ ਕਰ। ਸਾਡੀ ਸ਼ਰਧਾ ਰੂਪ ਝੋਲੀ ਵਿੱਚ ਭਗਤੀ ਦੀ ਦਾਤ ਪਾਉਣਾ ਕਰ। ਜਾਤੇ ਸੰਤ ਜਨ। ਜਿਵੇਂ ਆਪ ਜੀ ਦੇ ਪਿਆਰੇ ਬੰਦਗੀ ਕਰਨ ਵਾਲੇ ਸਤਿਪੁਰਸ਼ ਪਰਮਾਤਮਾ ਤੁਹਾਡੇ ਤੋਂ ਜਾਚਨਾ ਕਰਦੇ ਐ, ਭਿਖਿਆ ਮੰਗਦੇ ਨੇ, ਇਹ ਵਾਹਿਗੁਰੂ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ। ਕਿਉਂਕਿ ਸੰਸਾਰ ਵਿੱਚ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਹਉ ਮੰਗੋ ਨਾਮ ਦਇਆਲ। ਦਇਆ ਦੇ ਕਾਰਨ ਦਿਆਲੂ ਪਰਮਾਤਮਾ ਤੇਰੇ ਤੋਂ ਨਾਮ ਦਾ ਦਾਨ ਅਸੀਂ ਮੰਗਦੇ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਹੋ ਦਇਆਲ, ਨਾਮ ਦੇਹੋ ਮੰਗਤ ਜਨ ਕਾਉ, ਸਦਾ ਰਹੋ ਰੰਗ ਰਾਤਾ। हे परमात्मा, ऐसी कृपा करके सानू नाम दी दात बख्शिश करो। रहाओ ਜਾਂਚੈ ਘਰ ਦਿਗ ਦਿਸੈ ਸਰਾਇ ਚਾਰ। ਸਾਧ ਸੰਗਤ ਜੀ, ਸਾਰੇ ਹੀ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੀ ਜੋ ਸਰਬ ਵਿਆਪਕਤਾ ਔਰ ਇੱਕ ਪ੍ਰਮਾਤਮਾ ਦਾ ਜੋ ਸਰੂਪ ਜੁਗੋ ਜੁਗ ਅਟਲ ਰਹਿਣ ਵਾਲਾ ਹੈ, ਉਸ ਪ੍ਰਮਾਤਮਾ ਨੇ ਜਿਵੇਂ ਜਿਵੇਂ ਸੰਸਾਰ ਦੇ ਅੰਦਰ ਜੀਵਾਂ ਦੀਆਂ ਡਿਊਟੀਆਂ ਲਗਾਈਆਂ ਨੇ, ਜਿੱਥੇ ਜਿੱਥੇ ਪ੍ਰਮਾਤਮਾ ਨੇ ਜਗਤ ਦੇ ਜੀਵਾਂ ਨੂੰ ਲਗਾਇਆ, ਇਹ ਸਭ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹੀ ਨੇ ਭਗਤ ਰਸਨਾ ਦੁਆਰਾ ਦਰਸਾਇਆ ਹੈ। ਹਜੂਰ ਵਿਸ਼ਰਾਮ ਦੇ ਕਰਕੇ ਫਰਮਾਨ ਕਰਦੇ ਨੇ, ਜਾਂਚੈ ਘਰ ਦਿਗ ਦਿਸੈ ਸਰਾਇ ਚਾ। ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਦਿਗ, ਜਿਹੜੇ ਸੰਸਾਰ ਦੇ ਦਿਗ ਦੇਵਤੇ ਆਦਿਕ ਹਨ, ਜਿਵੇਂ ਕੁਬੇਰ ਦੇਵਤਾ ਹੈ, ਔਰ ਇਸੇ ਤਰ੍ਹਾਂ ਸਿਸਪਾਲ, ਲੋਕਪਾਲ, ਸੰਸਾਰ ਦੀ ਦਸਾਂ ਦਿਸ਼ਾਵਾਂ ਦੀ ਇੱਕ ਇੱਕ ਦਿਸ਼ਾ ਦਾ ਇੱਕ ਇੱਕ ਦੇਵਤਾ ਹੈ। ਇਵੇਂ ਦਸੇ ਜਿਹੜੇ ਦੇਵਤੇ ਹਨ, ਬੈਕੁੰਠ ਭਵਨ ਚਿਤਰਸਾਲਾ। ਉਹ ਅਕਾਲ ਪੁਰਖ ਵਾਹਿਗੁਰੂ ਪਿਆਰਾ ਜੋ ਪ੍ਰਮਾਤਮਾ ਹੈ, ਜੇ ਉਹ ਬੈਕੁੰਠ ਜੋ ਸੱਚਖੰਡ ਧਾਮ ਹੈ, ਉਹ ਚਿਤਰਸਾਲਾ ਹੈ। ਜਿਵੇਂ ਇੱਕ ਰਾਜਾ ਹੁੰਦਾ ਹੈ, ਸਾਧ ਸੰਗਤ ਜੀ ਉਹਦਾ ਇੱਕ ਵੱਖਰਾ ਮਹਿਲ ਹੁੰਦਾ ਹੈ, ਭਾਵੇਂ ਆਪਣੀ ਰਿਆਸਤਾਂ ਵਿੱਚ ਕਿਤੇ ਵੀ ਚਲਿਆ ਜਾਵੇ, ਕਿਤੇ ਵੀ ਜਾ ਕਰਕੇ ਠਹਿਰ ਸਕਦਾ ਹੈ, ਪਰ ਵਿਸ਼ੇਸ਼ ਕਰਕੇ ਜਿਹੜਾ ਸਾਧ ਸੰਗਤ ਜੀ ਉਹਦਾ ਮਹਿਲ ਹੁੰਦਾ, ਉਹ ਬੜਾ ਚਿਤਰਿਆ ਹੋਇਆ ਹੁੰਦਾ ਹੈ, ਬੜੇ ਸੋਹਣੇ ਢੰਗ ਦੇ ਨਾਲ ਉਸ ਨੂੰ ਬਣਾਵਟ ਨੂੰ ਬਣਾਇਆ ਹੁੰਦਾ ਹੈ, ਬਹੁਤ ਸੁੰਦਰਤਾ ਸਹਿਤ ਉਹਦੀ ਤਿਆਰੀ ਕੀਤੀ ਹੁੰਦੀ ਹੈ ਰਾਜੇ ਦੇ ਵਾਸਤੇ। ਤੇ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਜੋ ਐਸੀ ਮਹਾਨ ਜਿਸ ਰਾਜੇ ਸਰੂਪ ਪ੍ਰਮਾਤਮਾ ਦੀ ਉਪਮਾ ਹੈ, ਹਜੂਰ ਉਚਾਰਨ ਕਰਦੇ ਨੇ, ਬੈਕੁੰਠ ਭਵਨ ਚਿਤਰਸਾਲਾ। ਕਹਿੰਦੇ ਜਿਹੜੀ ਚਿਤਰਸਾਲਾ ਚਿੱਤਰਤਾ ਕੀਤੀ ਹੈ ਪ੍ਰਮਾਤਮਾ, ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਬੈਕੁੰਠ ਧਾਮ, ਤੇਰਾ ਆਪਣਾ ਸੱਚਖੰਡ ਘਰ ਹੈ। ਸਬਤ ਲੋਕ ਸਾਮਾਨ ਪੂਰੀ ਅਲੀ। ਪਰ ਜਿਹੜੇ 7 ਲੋਕ ਹੈ ਨਾ, ਜਾਂ ਫਿਰ ਜਿਵੇਂ 14 ਲੋਕ ਮੰਨੇ ਹਨ, 7 ਆਕਾਸ਼ ਤੇ 7 ਪਾਤਾਲ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੀ ਅਲੇ। ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ, ਆਕਾਸ਼ ਵਿੱਚ ਰਹਿਣ ਵਾਲਿਆਂ ਵਿੱਚ, ਮਾਤ ਲੋਕ ਤੇ ਰਹਿਣ ਵਾਲਿਆਂ ਵਿੱਚ, ਪਾਤਾਲ ਵਿੱਚ ਰਹਿਣ ਵਾਲਿਆਂ 'ਚ, ਸਭ ਜੀਵਾਂ ਦੇ ਅੰਦਰ ਸਮਾਨ ਪੂਰੀ ਅਲੇ। ਪੂਰਵਕ ਭਾਵਾਂ ਤੇ ਰਾਜਾ ਕਿਸੇ ਵੀ ਰਿਆਸਤ ਵਿੱਚ ਜਾ ਕਰਕੇ ਰੁਕ ਜਾਂਦਾ ਹੈ, ਪਰ ਵਿਸ਼ੇਸ਼ ਕਰਕੇ ਜਿਹੜਾ ਚਿਤਰਿਆ ਹੋਇਆ ਉਹਦਾ ਸਾਧ ਸੰਗਤ ਜੀ ਮਹਿਲ ਹੁੰਦਾ, ਉਹਨੂੰ ਬੜੀ ਸੁੰਦਰਤਾ ਸਿਰ ਤਿਆਰ ਕੀਤਾ ਹੁੰਦਾ ਹੈ। ਇਵੇਂ ਵਿਸ਼ੇਸ਼ ਕਰਕੇ ਪ੍ਰਮਾਤਮਾ ਦਾ ਬੈਕੁੰਠ ਧਾਮ ਹੈ, ਔਰ ਸਾਧ ਸੰਗਤ ਸਾਰੀ ਸ੍ਰਿਸ਼ਟੀ ਰੂਪ ਰਿਆਸਤਾਂ ਪ੍ਰਮਾਤਮਾ ਦੀਆਂ ਆਪਣੀਆਂ ਹੀ ਹਨ। ਸਭ ਜੀਵਾਂ ਦੇ ਅੰਦਰ ਉਹ ਪਰਮੇਸ਼ਰ ਪਰਿਪੂਰਵਕ ਹੋ ਰਿਹਾ ਹੈ। ਜਾਂਚੈ ਘਰ ਲక్ష్ਮੀ ਕੁਆਰੀ, ਚੰਦ ਸੂਰਜ ਦੀਵੜੇ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜਿਸ ਪ੍ਰਮਾਤਮਾ ਦੇ ਘਰ ਵਿੱਚ ਜਦੋਂ ਬਾਰ-ਬਾਰ ਪੁੱਛੇ ਜਾਂਦੇ ਆ ਨਾ ਕਿ ਭਗਤ ਜੀ ਸਾਨੂੰ ਕਿਹਦੀ ਸੇਵਾ ਕਰਨੀ ਚਾਹੀਦੀ ਹੈ, ਫਿਰ ਹੁਣ ਉਚਾਰਨ ਕਰਕੇ ਦੱਸਦੇ ਨੇ ਕਿ ਸਭ ਤੋਂ ਵੱਡਾ ਤਾਂ ਪ੍ਰਮਾਤਮਾ। ਇਸ ਲਈ ਜਿਸ ਜਾਂਚੈ ਘਰ, ਜਿਸ ਵਾਹਿਗੁਰੂ ਦੇ ਘਰ ਲక్ష్ਮੀ ਕੁਵਾਰੀ, ਕਹਿੰਦੇ ਹਨ ਕਿ ਜਿਹੜੀ ਲక్ష్ਮੀ ਦੇਵੀ ਹੈ, ਕੁਵਾਰ ਪੁਣੇ ਭਾਵ ਕੇ ਨੌਜਵਾਨ ਦੀ ਅਵਸਥਾ ਵਿੱਚ ਰਹਿੰਦੀ ਹੈ। ਸਾਧ ਸੰਗਤ ਜੀ, ਕਿਸੇ ਮਹਾਤਮਾ ਨੇ ਇਹਦੇ ਤੋਂ ਪੁੱਛਿਆ ਕਿ ਕੀ ਕਾਰਨ ਹੈ, ਤੂੰ ਬਿਰਧ ਅਵਸਥਾ ਵਿੱਚ ਕਿਉਂ ਨਹੀਂ ਹੋਣਾ ਕਰਦੀ, ਤੇਰੇ ਜਿਹੜੇ ਕੇਸ ਹੈ ਉਹ ਵੱਡੇ ਕਿਉਂ ਨਹੀਂ ਹੁੰਦੇ, ਜਾਂ ਫਿਰ ਕਾਲੇ ਕਿਉਂ ਨਹੀਂ ਹੁੰਦੇ। ਤੇ ਸਾਧ ਸੰਗਤ ਅੱਗੋਂ ਨੇ ਜਵਾਬ ਦਿੱਤਾ, ਕਹਿੰਦੀ ਹੈ ਕਿ ਜਿਸ ਪ੍ਰਮਾਤਮਾ ਦੇ ਅੱਗੇ ਮੈਂ ਬਾਰ-ਬਾਰ ਆਪਣਾ ਇਹ ਮਸਤਕ ਮੱਥਾ ਰਗੜਦੀ ਆ, ਉਹ ਮੈਨੂੰ ਸਵੀਕਾਰ ਨਹੀਂ ਕਰਦਾ। ਔਰ ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਲੋਕਾਂ ਤੋਂ ਮੈਂ ਖਹਿੜਾ ਛਡਾਉਣ ਦਾ ਯਤਨ ਕਰਦੀ ਆ, ਮੈਨੂੰ ਖਿੱਚ ਧੂ ਕਰਦੇ ਆ, ਪਿੱਛੇ ਪਿੱਛੇ ਮੇਰੇ ਭੱਜਦੇ ਆ, ਮੇਰੀ ਖਿੱਚ ਧੂ ਕਰਦੇ ਆ। ਇਸ ਕਰਕੇ ਜਿਹੜੇ ਮੇਰੇ ਗਿੱਚੀ ਤੋਂ ਪਿੱਛੋਂ ਵੀ ਕੇਸ ਜਿਹੜੇ ਪੁੱਟੇ ਜਾਂਦੇ, ਤੇ ਅੱਗੋਂ ਮੱਥਾ ਰਗੜਨੇ ਕਰਕੇ ਵੀ ਪੁੱਟੇ ਹੋਏ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਾਂਚੈ ਘਰ ਲక్ష్ਮੀ ਕੁਵਾਰੀ। ਐਸੀ ਕਹਿੰਦੇ ਕੁਵਾਰਪੁਣੇ ਵਿੱਚ ਰਹਿਣ ਵਾਲੀ ਜੋ ਲక్ష్ਮੀ ਦੇਵੀ ਹੈ, ਉਹ ਵੀ ਰੱਬ ਦੇ ਘਰ ਦੇ ਵਿੱਚ ਸਾਧ ਸੰਗਤ ਝਾੜੂ ਫੇਰਦੀ ਹੈ ਪਰਮਾਤਮਾ ਦੇ ਘਰ ਦੇ ਵਿੱਚ। ਔਰ ਚੰਦ ਸੂਰਜ ਦੀਵੜੇ, ਚੰਦਰਮਾ ਤੇ ਸੂਰਜ ਪਰਮਾਤਮਾ ਦੇ ਪੈਦਾ ਕੀਤੇ ਹੋਏ ਦੀਵੇ ਹਨ। ਜਿਹੜਾ ਚੰਦਰਮਾ ਰਾਤ ਦੇ ਸਮੇਂ ਦਾ ਦੀਵਾ ਪ੍ਰਕਾਸ਼ ਕਰਦਾ ਹੈ,
ਔਰ ਸੂਰਜ ਦਿਨ ਦੇ ਸਮੇਂ ਦਾ ਦੀਵਾ ਜੋ ਪ੍ਰਕਾਸ਼ ਕਰਨ ਵਾਲਾ ਹੈ। ਕੌਤਕ ਕਾਲ ਬਪੁੜਾ ਔਰ ਇਸੇ ਤਰ੍ਹਾਂ ਜਿਹੜਾ ਕਾਲ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ। ਸਾਧ ਸੰਗਤ ਕਈ ਤਰ੍ਹਾਂ ਦੇ ਸੰਸਾਰ ਦੇ ਕੌਤਕ ਕਰਨ ਵਾਲਾ ਹੈ, ਜਗਤ ਦੇ ਜੀਵਾਂ ਨੂੰ ਨਾਜ ਕਰਾਉਣ ਵਾਲਾ ਹੈ, ਔਰ ਇਸੇ ਤਰ੍ਹਾਂ ਗਲ ਵਿੱਚ ਫਾਹੀ ਪਾਉਣ ਵਾਲਾ ਐਸਾ ਇਹ ਸਾਧ ਸੰਗਤ ਜੀ ਕਾਲ ਹੈ। ਕੋਟ ਬਾਲਸ ਕਰਾ ਸ੍ਰੀ ਇਸੇ ਤਰ੍ਹਾਂ ਜਿਹੜਾ ਸ਼ੁਕਰਾਚਾਰੀਆ ਸਾਧ ਸੰਗਤ ਜੀ ਦੈਂਤਾ ਦਾ ਗੁਰੂ ਹੈ ਨਾ, ਸੋ ਕਰਾ ਸ੍ਰੀ। ਇਹ ਸ਼ੁਕਰਾਚਾਰੀਆ ਜਿਹੜਾ ਇਹ ਰਿਖੀ ਦਾ ਪੁੱਤਰ ਹੋਇਆ ਹੈ। ਕਹਿੰਦੇ ਹਨ ਕਿ ਦੈਂਤਾਂ ਦਾ ਇਸ ਨੇ ਗੁਰੂ ਬਣਨਾ ਕੀਤਾ ਹੈ, ਪਰਮਾਤਮਾ ਨੇ ਐਸੀ ਦੀ ਡਿਊਟੀ ਲਗਾਈ ਹੈ। ਐਸਾ ਕਹਿੰਦੇ ਹਨ ਹਜੂਰ ਨੇ ਉਚਾਰਨ ਕੀਤਾ, ਕੋਟਵਾਲ ਸੋ ਕਰਾ ਸ੍ਰੀ। ਕੋਤਵਾਲ ਜਿਹੜਾ ਹੁੰਦਾ ਹੈ ਪਹਿਰੇਦਾਰ ਖੜਿਆ ਹੁੰਦਾ ਹੈ। ਇਹ ਸ਼ੁਕਰਾਚਾਰੀਆ ਦੈਂਤਾਂ ਦਾ ਪਹਿਰੇਦਾਰ ਇਹਨਾਂ ਦਾ ਗੁਰੂ ਬਣਿਆ ਹੋਇਆ ਹੈ। ਸੋ ਐਸਾ ਰਾਜਾ ਸ੍ਰੀ ਨਰ ਹਰੀ ਜਿਸ ਪ੍ਰਮਾਤਮਾ ਦੇ ਘਰ ਇੰਨੇ ਦੇਵੀ ਦੇਵਤੇ ਸਭ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਸਭ ਥਾਵਾਂ ਤੇ ਲਗਾਏ, ਐਸਾ ਉਹ ਨਰ ਹਰੀ, ਨਰ ਤੇ ਸ਼ੇਰ ਦਾ ਜਿਹੜਾ ਨਰ ਸਿੰਘ ਦਾ ਰੂਪ ਧਾਰਨ ਕਰਨ ਵਾਲਾ ਹੈ। ਐਸਾ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਰੂਪ, ਉਸ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਹੈ। ਜਾਂ ਜੈ ਘਰ ਕੁਲਾਲ ਬ੍ਰਹਮਾ ਚਤਰ ਮੁਖ ਡਾਂਬੜਾ। ਭਗਤ ਨਾਮਦੇਵ ਜੀ ਕਹਿੰਦੇ ਹਨ, ਇਹ ਪਿਆਰੇ ਜਨੋ, ਜਾਂ ਚੈ ਘਰ ਜਿਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਘਰ, ਕੁਲਾਲ ਕਹਿੰਦੇ ਨੇ ਘੁਮਿਆਰ ਨੂੰ। ਜਿਵੇਂ ਸਾਧ ਸੰਗਤ ਜੀ ਘੁਮਿਆਰ ਭਾਂਡਿਆਂ ਦੀ ਘਾਟ ਘਟਦਾ ਹੈ, ਤਰ੍ਹਾਂ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਇਵੇਂ ਪ੍ਰਮਾਤਮਾ ਨੇ ਬ੍ਰਹਮਾ ਨੂੰ ਘੁਮਿਆਰ ਰੂਪ ਬਣਾ ਕਰਕੇ ਰੱਖਿਆ ਸੰਸਾਰ ਦੇ ਜੀਵਾਂ ਦੀ ਬਣਤਰ ਬਣਾਉਣ ਦੇ ਵਾਸਤੇ, ਸਰੀਰਾਂ ਰੂਪੀ ਭਾਂਡਿਆਂ ਨੂੰ ਬਣਾਉਣ ਦੇ ਵਾਸਤੇ। ਚਤੁਰਮੁਖ ਡਾਵੜਾ, ਚੌਹਾਂ ਮੁਖਾਂ ਵਾਲਾ ਜਿਹੜਾ ਬ੍ਰਹਮਾ ਹੈ, ਸੰਸਾਰ ਦੇ ਡਾਵੜਾ ਡੌਲੇ ਸੰਸਾਰ ਦੇ ਜੀਵਾਂ ਦੇ ਦੇਖ ਕਰਕੇ ਆਕਾਰਾਂ ਨੂੰ, ਛੋਟੇ ਵੱਡੇ ਆਕਾਰਾਂ ਨੂੰ ਬਣਾਉਣ ਵਾਲਾ ਹੈ। ਜਿਨ ਬਿਸਬ ਸੰਸਾਰ ਰਾਚੀ ਲੇ ਜਿਸ ਪਰਮਾਤਮਾ ਨੇ ਵਿਸ਼ਵ ਸਾਰੇ ਹੀ ਸੰਸਾਰ ਨੂੰ ਰਚਨਾ ਕੀਤਾ ਹੈ, ਰਾਚੀ ਲੈ ਰਚਿਆ ਹੈ, ਰਚਦਾ ਸੀ, ਔਰ ਵਾਹਿਗੁਰੂ ਦੀ ਰਾਜਾ ਵਿੱਚ ਰਹਿ ਕੇ ਇਹ ਆਉਣ ਵਾਲੇ ਸਮੇਂ ਵਿੱਚ ਵੀ ਰਚੇਗਾ। ਪਰਮਾਤਮਾ ਦੀ ਆਗਿਆ ਵਿੱਚ ਰਹਿ ਕਰਕੇ ਰਚਣ ਵਾਲਾ ਹੈ। ਜਾਂ ਕੈ ਘਰ ਈਸ਼ਰ ਬਾਬਲਾ। ਹਜੂਰ ਕਹਿੰਦੇ ਹਨ ਕਿ ਜਿਵੇਂ ਸਾਧ ਸੰਗਤ ਜੀ ਰਾਜੇ ਲੋਕਾਂ ਨੇ, ਜਿਹੜੇ ਕੁਝ ਝੂਠ ਬੋਲਣ ਵਾਲੇ ਝੁਠਿਆਰੇ ਲੋਕ ਹੁੰਦੇ ਆ, ਸਾਧ ਸੰਗਤ ਜੀ ਆਪਣੀ ਸਭਾ ਵਿੱਚ ਰੱਖੇ ਹੁੰਦੇ ਆ, ਔਰ ਇਸੇ ਤਰ੍ਹਾਂ ਕੁਝ ਮਸਤਾਨੇ ਲੋਕ ਵੀ ਰੱਖੇ ਹੁੰਦੇ ਆ, ਜਿਹੜੇ ਮਸਤਾਨੀਆਂ ਦੀਆਂ ਗੱਲਾਂ ਕਰਕੇ ਮਜ਼ਾਕ ਕਰਨ ਵਾਲੇ ਮਜ਼ਾਕੀਏ ਰੱਖੇ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਭਗਤ ਰਸਨਾ ਦੁਆਰਾ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਸ਼ਿਵ ਜੀ ਹੈ ਨਾ, ਇਹ ਜਾਣੋ ਕਿ ਬਾਬਰਾ ਮਸਤਾਨਾ ਹੈ, ਕਿਉਂਕਿ ਆਪਣੇ ਗਲ ਦੇ ਵਿੱਚ ਸੱਪਾਂ ਦੀਆਂ ਮਾਲਾ ਪਾ ਕੇ, ਖੋਪੜਾਂ ਦੀ ਮਾਲਾ ਪਾ ਕਰਕੇ ਰੱਖਦਾ ਹੈ। ਔਰ ਭਗਤ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਕਹਿੰਦੇ ਹਨ ਕਿ ਆਕਤ ਧੂਰਾ ਆਦਿਕ, ਔਰ ਇਸੇ ਤਰ੍ਹਾਂ ਭੰਗ ਪੀ ਕਰਕੇ ਤੇ ਸਾਧ ਸੰਗਤ ਰਾਤ ਨੂੰ ਮਸਾਣਾ ਵਿੱਚ ਜਾ ਕੇ ਨਿਵਾਸ ਕਰਦਾ ਹੈ। ਇਹ ਸ਼ਿਵ ਜੀ ਦਾ ਰਾਤ ਨੂੰ ਜਿਹੜਾ ਹੈ ਮਸਾਣਾ ਦੇ ਵਿੱਚ ਜਾ ਕੇ, ਮੜੀਆਂ ਵਿੱਚ ਜਾ ਕੇ ਬੈਠ ਜਾਂਦਾ ਹੈ। ਐਸਾ ਮਸਤਾਨਪੁਣਾ ਇਸ ਨੇ ਧਾਰਨ ਕੀਤਾ ਹੈ। ਇਹ ਪ੍ਰਮਾਤਮਾ ਰੂਪ ਰਾਜੇ ਦੀ ਸਭਾ ਦੇ ਵਿੱਚ ਐਸਾ ਮਸਤਾਨਾ ਮਸ਼ਕਰੀਆਂ ਕਰਨ ਵਾਲਾ ਹੈ। ਜਗਤ ਗੁਰੂ ਤਤ ਸਾਰਖਾ। ਔਰ ਪਰ ਕਹਿੰਦੇ ਹਨ ਕਿ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀਲੇ। ਕਹਿੰਦੇ ਜਗਤ ਗੁਰੂ ਇਹ ਵਿਸ਼ਨੂੰ ਨੂੰ ਮੰਨਿਆ ਗਿਆ ਹੈ। ਵਿਸ਼ਨੂੰ ਸੰਸਾਰ ਦੇ ਅੰਦਰ ਵਿਸ਼ਨੂੰ ਨੂੰ ਰੱਬ ਭਗਵਾਨ ਕਰਕੇ ਲੋਕ ਮੰਨਦੇ ਹਨ, ਪਰ ਕਹਿੰਦੇ ਇਕੱਲਾ ਇਸ ਨੂੰ ਮਸ਼ਕਰ ਪੁਨੀਆ ਨਾ ਜਾਣਨਾ ਕਰਿਓ। ਜਿਹੜਾ ਗਿਆਨ ਹੈ ਨਾ ਸਾਧ ਸੰਗਤ ਜੀ, ਇਹਦਾ ਵਿਸ਼ਨੂੰ ਦੇ ਸਮਾਨ ਕਹਿੰਦੇ ਇਹਦਾ ਗਿਆਨ ਹੈ ਸ਼ਿਵ ਜੀ ਦਾ ਹੈ। ਭਾਵੇਂ ਬਾਵਰਾ ਹੈ, ਝੱਲਿਆਂ ਦੀ ਤਰ੍ਹਾਂ ਜਾਣਿਆ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਘਰ ਦੇ ਵਿੱਚ ਮਸਤਾਨ ਪੁਣੇ ਦੀ ਤਰ੍ਹਾਂ ਹੈ। ਪਰਮਾਤਮਾ ਨੇ ਇਸ ਨੂੰ ਐਸਾ ਮਸ਼ਕਰੀ ਕਰਨ ਰੂਪ ਰੱਖਿਆ ਹੋਇਆ ਹੈ, ਪਰ ਕਹਿੰਦੇ ਹਨ ਕਿ ਜਗਤ ਦੇ ਗੁਰੂ ਵਿਸ਼ਨੂੰ ਦੇ ਸਮਾਨ ਇਹਦਾ ਗਿਆਨ ਹੈ। ਪਾਪ ਪੁੰਨ ਜਾਂਚੈ ਡਾਂਗੀਆਂ ਦੁਆਰੈ। ਔਰ ਸੰਸਾਰ ਦੇ ਅੰਦਰ ਜਿਹੜੇ ਜੀਵ ਪਾਪ ਅਤੇ ਪੁੰਨ ਕਰਮ ਕਰਦੇ ਆ, ਇਹ ਡਾਂਗੀਆਂ ਹੱਥ ਵਿੱਚ ਫੜੇ ਹੋਏ ਸਾਧ ਸੰਗਤ ਜਿਹੜੇ ਦਰਬਾਰ 'ਚ ਹੁੰਦੇ ਆ, ਪਹਿਰੇਦਾਰ ਹੁੰਦੇ, ਇਹਨਾਂ ਨੂੰ ਡਾਂਗੀ ਆਖਿਆ ਜਾਂਦਾ ਹੈ।
ਹੱਥਾਂ ਵਿੱਚ ਡਾਂਗਾ ਜਾਂ ਬਰਸ਼ੇ ਫੜ ਕਰਕੇ ਖਲੋਤੇ ਹੁੰਦੇ ਐ, ਐਸੇ ਪਾਪ ਦੇ ਪੁੰਨ ਤੋਂ ਪਹਿਰੇਦਾਰ ਰੂਪ ਹਨ। ਚਿਤਰ ਗੁਪਤ ਲਿਖਿਆ ਤੇ ਜਿਹੜੇ ਚਿਤਰ ਗੁਪਤ ਹੈ ਨਾ, ਚਿਤਰ ਗੁਪਤ ਸਭ ਲਿਖਤੇ ਲੇਖਾ। ਹਿੰਦੂ ਮਰਦ ਦੇ ਗ੍ਰੰਥਾਂ ਅਨੁਸਾਰ ਖੂਫੀਆ ਪੁਲਿਸ ਦੀ ਤਰ੍ਹਾਂ ਇਹ ਦੋਨੋਂ ਹਨ। ਜੀਵ ਦੇ ਦੋਨੋਂ ਮੋਢਿਆਂ ਤੇ ਵੀਡੀਓ ਰਿਕਾਰਡਿੰਗ ਕਰੀ ਜਾਂਦੇ ਐ। ਜਿਵੇਂ ਜਿਵੇਂ ਜਿੱਦਾਂ ਦੇ ਮਨੁੱਖ ਕਰਮ ਕਰਦਾ, ਉਸੇ ਤਰ੍ਹਾਂ ਹੀ ਸਾਧ ਸੰਗਤ ਲੇਖ ਲਿਖੀ ਜਾਂਦੇ ਹਨ। ਧਰਮ ਰਾਏ ਪਾਰਲੀ ਪ੍ਰਤਹਾਰਾ ਤੇ ਜਿਸ ਪ੍ਰਮਾਤਮਾ ਦੇ ਘਰ ਦੇ ਵਿੱਚ ਧਰਮਰਾਜ ਪਾਰਲੀ ਪੱਤਰਹਾਰਾ, ਜਿਵੇਂ ਸਾਧ ਸੰਗਤ ਜੀ ਚਿੱਠੀ ਵੰਡਣ ਵਾਲਾ ਹੁੰਦਾ ਹੈ, ਜਾਂ ਫਿਰ ਚਿੱਠੀ ਨੂੰ ਪੜ੍ਹਨ ਵਾਲਾ ਨੂੰ ਪਰਤਹਾਰ ਪਰਤਪਾਰਲੀ ਆਖਿਆ ਜਾਂਦਾ ਹੈ। ਭਾਵ ਜਿਹੜੇ ਲੇਖ ਲਿਖ ਕਰਕੇ ਚਿੱਤਰ ਤੇ ਗੁਪਤ ਜਾਗ ਕਰਕੇ ਪੇਸ਼ ਕਰ ਦਿੰਦੇ ਆ, ਧਰਮਰਾਜ ਜੀ ਕੋਲ ਉਹਨਾਂ ਨੂੰ ਫਿਰ ਪੜ੍ਹਦਾ ਹੈ, ਉਹਨਾਂ ਨੂੰ ਵਿਚਾਰਦਾ ਹੈ। ਪਰਲਹਾਰਾ ਉਹਨਾਂ ਦੇ ਬਾਬਤ ਵਿਚਾਰ ਕਰਦਾ ਹੈ। ਕਰਮਾਂ ਅਨੁਸਾਰ ਜੇ ਸ਼ੁਭ ਕਰਮ ਕੀਤੇ ਹੁੰਦੇ ਆ ਤੇ ਸਾਧ ਸੰਗਤ ਜੀ ਫਿਰ ਉਹਨੂੰ ਕਿਸੇ ਨੂੰ ਬ੍ਰਹਮਪੁਰੀ ਸਵਰਗਾਂ ਵਿੱਚ ਭੇਜ ਦਿੰਦਾ ਹੈ। ਕਿਉਂਕਿ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ, ਸੇਵਾ ਸਿਮਰਨ ਕਰਦੇ, ਉਹਨਾਂ ਨੂੰ ਧਰਮਰਾਜ ਦੇ ਕੋਲ ਵੀ ਨਹੀਂ ਜਾਣਾ ਪੈਂਦਾ। ਉਹ ਸਿੱਧੇ ਸੱਚਖੰਡ ਧਾਮ ਪਰਮੇਸ਼ਰ ਦੇ ਦਰ ਤੇ ਜਾਂਦੇ ਹੈ। ਪਰ ਹਜੂਰ ਕਹਿੰਦੇ ਜਿਹੜੇ ਸੰਸਾਰ ਦੇ ਸ਼ਕਾਮ ਕਰਮ ਕਰਦੇ ਹਨ, ਨਿਸ਼ਕਾਮਤਾ ਤੋਂ ਰਹਿਤ ਹੋ ਕੇ ਸ਼ਕਾਮ ਕਰਮ ਕਰਨ ਵਾਲੇ ਹੈ, ਐਸੇ ਜਿਹੜੇ ਸੰਸਾਰ ਦੇ ਜੀਵ ਹਨ, ਉਹਨਾਂ ਦੇ ਕਰਮਾਂ ਦਾ ਫਿਰ ਸਾਧ ਸੰਗਤ ਵਿਚਾਰ ਕਰਦਾ ਹੈ। ਐਸਾ ਪਰਤਹਾਰੀ ਧਰਮਰਾਜਾ ਉਹ ਪਰਮੇਸ਼ਰ ਦੇ ਘਰ ਹੈ। ਸੋ ਐਸਾ ਰਾਜਾ ਸ੍ਰੀ ਗੋਪਾਲਾ। ਭਗਤ ਨਾਮਦੇਵ ਜੀ ਕਹਿੰਦੇ ਐਸਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਰਾਜਾ ਪ੍ਰਕਾਸ਼ ਸਰੂਪ ਪਰਮੇਸ਼ਰ ਹੈ। ਉਸ ਵਾਹਿਗੁਰੂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਾਂਚੈ ਘਰ ਗਨ ਗੰਧਰਵ ਰਿਖੀ ਬਾਪੜੀ। ਹਜੂਰ ਕਹਿੰਦੇ ਹਨ ਕਿ ਜਿਸ ਪਰਮਾਤਮਾ ਦੇ ਘਰ ਦੇ ਵਿੱਚ ਗਣ ਔਰ ਗੰਧਰਵ, ਦੇਵਤਿਆਂ ਦੇ ਗੰਧਰਵ ਰਾਗੀ ਹੈ ਤੇ ਸ਼ਿਵ ਜੀ ਦੇ ਗਣ ਆਦਿਕ, ਇਹ ਕਹਿੰਦੇ ਹਨ ਜਿਤਨੇ ਵੀ ਗਣ ਤੇ ਗੰਧਰਵ ਰਾਗੀ ਹੈ, ਇਹ ਪ੍ਰਮਾਤਮਾ ਦੇ ਦਰ ਤੇ ਢਾਡੀਆਂ ਰੂਪ ਜਾਣਨਾ ਕਰੋ। ਢਾਡੀਆ ਦਾ ਬੰਤ ਆਛੈ। ਫਿਰ ਇਸੇ ਤਾਂ ਰਿਖੀ ਆਦਿਕ ਜਿਤਨੇ ਵੀ ਰਿਖੀ ਮੁਨੀ ਹੈ, ਜਿਤਨੇ ਵੀ ਗਣ ਗੰਧਰਵ ਹਨ, ਜਿਵੇਂ ਸਾਧ ਸੰਗਤ ਜੀ ਢਾਡੀ ਮਿਲ ਕਰਕੇ ਢੱਡ ਦੇ ਨਾਲ ਢਾਡੀ ਵਾਰਾਂ ਗਾਉਂਦੇ ਹੈ, ਇਸੇ ਤਰ੍ਹਾਂ ਕਹਿੰਦੇ ਹਨ ਕਿ ਰਿਖੀ ਮੁਨੀ ਗਣ ਗੰਧਰਵ ਜਿਤਨੇ ਵੀ ਇਸ ਸੰਸਾਰ ਦੇ ਸਾਧ ਸੰਗਤ ਜੀ ਦੇਵਤਿਆਂ ਦੇ ਸਵਰਗਾਂ ਦੇ ਰਾਗੀ ਹੈ, ਸਾਰੇ ਢਾਡੀ ਰੂਪ ਹੋ ਕਰਕੇ ਪ੍ਰਮਾਤਮਾ ਦੇ ਗੁਣ ਗਾਉਣ ਰੂਪ ਵਾਰਾਂ ਨੂੰ ਗਾਉਂਦੇ ਹੈ। ਸਭ ਅਕਾਲ ਪੁਰਖ ਵਾਹਿਗੁਰੂ ਪਰਮ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਵੀ ਸੰਸਾਰ ਦੇ ਸਰਬ ਸ਼ਾਸਤਰ ਹੈ, ਔਰ ਜਿਵੇਂ 4 ਵੇਦ ਹਨ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਹੋਰ ਜਿਤਨੇ ਵੀ ਧਾਰਮਿਕ ਗ੍ਰੰਥ ਹੈ, ਇਹ ਕਹਿੰਦੇ ਬਹੁਰੂਪੀ ਆ, ਬਹੁਤੇ ਰੂਪ ਧਾਰਨ ਕਰਨ ਵਾਲੇ ਹੈ। ਜਿਵੇਂ ਰਾਜੇ ਲੋਕਾਂ ਨੇ ਬਹਿਰੂਪੀਏ ਵੀ ਆਪਣੇ ਕੋਲ ਰੱਖੇ ਹੁੰਦੇ ਹੈ, ਸਾਧ ਸੰਗਤ ਇਵੇਂ ਪਰਮਾਤਮਾ ਜੋ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਭਾ ਦੇ ਵਿੱਚ ਉਹ ਰਾਜੇ ਪਰਮਾਤਮਾ ਦੇ ਘਰ ਦੇ ਵਿੱਚ ਸ਼ਾਸਤਰ ਰੂਪ ਬਹਿਰੂਪੀਏ ਹਨ, ਜੋ ਤਰ੍ਹਾਂ ਤਰ੍ਹਾਂ ਕਰਕੇ ਕੋਈ ਕਰਮ ਕਾਂਡ ਦਾ ਪ੍ਰੇਰਿਤ ਕਰਦਾ ਹੈ, ਕੋਈ ਕਰਮਾਂ ਦਾ ਨਿਰਣਾ ਕਰਦਾ ਹੈ। ਜਿਵੇਂ ਵਿਧਾਨ ਦੇ ਵਿੱਚ ਗਿਆਨ ਦੇ ਬਾਬਤ ਦੱਸਿਆ ਜਾਂਦਾ, ਮੀਮਾਂਖ, ਸਾਖ, ਇਹ ਤਰ੍ਹਾਂ ਤਰ੍ਹਾਂ ਦੇ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਕਰਮ ਕਾਂਡ ਦੱਸੇ ਜਾਂਦੇ ਹੈ। ਕੋਈ ਆਤਮਿਕ ਗਿਆਨ ਦਿੰਦਾ ਹੈ, ਕੋਈ ਕਰਮ ਕਾਂਡ ਬਾਬਤ ਪ੍ਰੇਰਿਤ ਕਰਦਾ ਹੈ, ਕੋਈ ਕਰਮਾਂ ਦੇ ਬਾਬਤ ਦੱਸਦਾ ਹੈ, ਕੋਈ ਗਿਆਨ ਦੀ ਦਾਤ ਦਿੰਦਾ ਹੈ। ਇਵੇਂ ਬਹਿਰੂਪੀਏ ਭਾਵ ਕੇ ਬਹੁਤੇ ਰੂਪ ਹੋ ਕਰਕੇ, ਬਹੁਤੀ ਤਰ੍ਹਾਂ ਕਰਕੇ ਇਹ ਵੇਦ ਸ਼ਾਸਤਰ ਇਹਨਾਂ ਨੂੰ ਬਹਿਰੂਪੀਏ ਰੂਪ ਜਾਣਨਾ ਕਰੋ। ਅਨ ਗੁਰੂਆ ਅਖਾੜਾ ਮੰਡਲੀਕ ਬੋਲ ਹੈ ਕਾਛੇ। ਸਰਬ ਸ਼ਾਸਤਰ ਬਹਿਰੂਪੀਆ ਅਨ ਗੁਰੂਆ ਅਖਾੜਾ ਮੰਡਲੀਕ ਬੋਲਹਿ ਕਾਛੇ। ਮੰਡਲੀਕ ਜਿਹੜੇ ਸੰਸਾਰ ਦੇ ਮੁਨੀ ਜਨਾਂ ਦੀ ਜਿਹੜੀ ਮੰਡਲੀ ਹੈ, ਜਾਂ ਫਿਰ ਇਸ ਸੰਸਾਰ ਦੇ ਜਿਤਨੇ ਵੀ ਮੰਡਲੀਕ, ਸਭ ਮੰਡਲੀ ਰੂਪ ਇਹਨਾਂ ਨੂੰ ਜਾਣਨਾ ਕਰੋ, ਜਿਤਨੇ ਵੇਦ ਸ਼ਾਸਤਰ ਔਰ ਧਾਰਮਿਕ ਗ੍ਰੰਥ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਭਗਤ ਰਸਨਾ ਦੁਆਰਾ ਬਚਨ ਕੀਤਾ, ਬੋਲਹਿ ਕਾਛੇ। ਕਾਛੇ ਭਾਵ ਸੁੰਦਰ ਬੋਲ ਬੋਲਦੇ ਹਨ, ਪਰਮਾਤਮਾ ਦੇ ਗੁਣਾਂ ਨੂੰ ਗਣ ਰੂਪੀ ਬੋਲਦੇ ਹਨ।
ਸਾਧ ਸੰਗਤ ਰਾਜੇ ਦੀ ਸੀਸ ਤੇ ਚਵਰ ਢੁੱਲਦਾ ਹੈ, ਇਵੇਂ ਜਿਤਨੇ ਵੀ ਇਹ ਪਾਵਨ ਹਵਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਸੀਸ ਤੇ ਚੌਰ ਝੁੱਲਦਾ ਪਿਆ ਹੈ। ਤੇਰੀ ਸਖਤ ਜੀਤ ਲੈ ਭਵਨਾ, ਚੇਰੀ ਨਾਮ ਦਾਸੀ ਦਾ ਹੈ। ਪ੍ਰਮਾਤਮਾ ਦੀ ਦਾਸੀ ਕੌਣ ਹੈ? ਚੇਲੀ ਕੌਣ ਹੈ? ਮਾਇਆ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਚਾਲੀ ਦੇਸੀ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਜਗਤ ਨੂੰ ਤਿੰਨਾਂ ਭਾਵਨਾ ਨੂੰ ਜਿੱਤ ਲੈਣਾ ਕੀਤਾ ਹੈ। ਤਰ੍ਹਾਂ ਤਰ੍ਹਾਂ ਦੀ ਕਿਸੇ ਨੂੰ ਮੋਹ ਮਮਤਾ ਲਗਾ ਦਿੱਤੀ, ਕਿਸੇ ਦੇ ਮਨ ਵਿੱਚ ਹੰਕਾਰ ਪੈਦਾ ਕਰ ਦਿੱਤਾ। ਹਜੂਰ ਕਹਿੰਦੇ ਐਸੀ ਮਾਇਆ ਮੋਹਣੀ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀਅ ਤੇਤੇ ਡਹਕਾਈ। ਐਸੀ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ, ਜਿਸ ਨੇ ਜਗਤ ਦੇ ਸਰਵਗ ਜੀਵਾਂ ਨੂੰ ਇਸ ਨੇ ਠੱਗ ਲੈਣਾ ਕੀਤਾ ਹੈ। ਠੱਗ ਰੂਪੀ ਮੋਹ ਰੂਪੀ ਬੂਟੀ ਜਿਹੜੀ ਠੱਗ ਬੂਟੀ ਸੰਘਾ ਕੇ ਜੀਵਾਂ ਨੂੰ ਸਾਧ ਸੰਗਤ ਬੇਹੋਸ਼ ਕੀਤਾ ਹੋਇਆ, ਅਵਿਦਿਆ ਰੂਪ ਨੀਂਦਰਾ ਦੇ ਵਿੱਚ ਸਵਾਲ ਦੇਣਾ ਕੀਤਾ ਹੈ। ਕਦੇ ਜਾਗਰਤ ਅਵਸਥਾ ਵਿੱਚ ਆਉਣ ਹੀ ਨਹੀਂ ਦੇਣਾ ਕੀਤਾ। ਉਹ ਗੁਰਮੁਖ ਪਿਆਰੇ ਕੋਈ ਵਿਰਲੇ ਹੀ ਹਨ ਜੋ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹੈ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਤੇ ਜਾ ਗਨ ਜੇ ਰਸਨਾ ਨਾਮ ਉਚਾਰਨੇ। ਉਹ ਜਾਗਰਤ ਅਵਸਥਾ ਵਿੱਚ ਗੁਰਮੁਖ ਪਿਆਰੇ ਰਹਿੰਦੇ ਨੇ ਜੋ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹੈ। ਪਰ ਐਸੀ ਕਹਿੰਦੇ ਹਨ ਕਿ ਰੱਬ ਦੀ ਜਿਹੜੀ ਚੇਲੀ ਇਹ ਦਾਸੀ ਪ੍ਰਮਾਤਮਾ ਦੀ ਮਾਇਆ ਪੈਦਾ ਕੀਤੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਹੋਰ ਵੀ ਬਚਨਾਂ ਦੇ ਰਾਹੀਂ ਨੂੰ ਦਾਸੀ ਆਖਿਆ। ਐਸੀ ਜੋ ਮਾਇਆ ਚੇਲੀ ਰੱਬ ਦੀ ਦਾਸੀ ਹੈ, ਹਜੂਰ ਕਹਿੰਦੇ ਇਸ ਨੇ ਜਗਤ ਨੂੰ ਮੋਹ ਮਮਤਾ ਲਗਾ ਕੇ ਤਿੰਨਾਂ ਲੋਕਾਂ ਵਿੱਚ ਜੀਵਾਂ ਨੂੰ ਜਿੱਤ ਲਿਆ ਹੈ। ਅੰਡ ਟੂਕ ਜਾਚੈ ਭਸਮਤੀ, ਸਾਧ ਸੰਗਤ ਜੀ ਜਿਵੇਂ ਅੰਡ ਟੂਕ ਇੱਕ ਬ੍ਰਹਮੰਡ ਹੈ ਨਾ, ਇਹ ਮੰਨ ਲਓ ਕਿ ਇਹਦੇ ਦੋ ਟੁਕੜੇ ਹੋਏ ਪਏ ਹਨ। ਜਿਵੇਂ ਆਂਡੇ ਤੇ ਟੁੱਟ ਜਾਵੇ ਤੇ ਦੋ ਟੁਕੜੇ ਹੋ ਜਾਂਦੇ ਆ, ਇਸੇ ਤਰ੍ਹਾਂ ਭਸਮਤੀ ਕਿਹਾ ਜਾਂਦਾ ਹੈ ਚੁੱਲ੍ਹੇ ਨੂੰ। ਚੁੱਲ੍ਹੇ ਦੀਆਂ ਦੋ ਬੰਨ ਹੁੰਦੇ, ਇੱਕ ਉਤਲਾ ਤੇ ਇੱਕ ਹੇਠਲਾ। ਉਤਲਾ ਕੀ ਹੈ? ਆਕਾਸ਼ ਦੀ ਤਰ੍ਹਾਂ। ਹੇਠਲਾ ਕੀ ਹੈ? ਮਾਤ ਲੋਕ ਤੇ ਪਾਤਾਲ। ਇਹ ਦੋ ਬੰਨ ਦੀ ਤਰ੍ਹਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹਿੰਦੇ ਐਸਾ ਉਹ ਪਰਮ ਪਿਤਾ ਪਰਮਾਤਮਾ ਜਿਸ ਵਾਹਿਗੁਰੂ ਦੇ ਘਰ ਵਿੱਚ ਅੰਡ ਟੂਕ ਜਾਚੈ ਭਸਮਤੀ, ਕਹਿੰਦੇ ਆਂਡੇ ਦੇ ਦੋ ਟੁਕੜੇ ਹੋਣੇ ਕਰਕੇ ਤੇ ਸਾਧ ਸੰਗਤ ਜੀ ਵੱਖਰਾ ਵੱਖਰਾ ਹੋ ਜਾਂਦਾ ਹੈ। ਇਵੇਂ ਭਸਮਤੀ ਚੁੱਲ੍ਹੇ ਦੇ ਉੱਪਰ ਸਾਧ ਸੰਗਤ ਜਿਵੇਂ ਜਿੱਦਾਂ ਦੇ ਪਕਵਾਨ ਤਿਆਰ ਕੀਤੇ ਜਾਣ, ਉਸੇ ਤਰ੍ਹਾਂ ਸਾਧ ਸੰਗਤ ਜੀ ਮਿਲ ਕਰਕੇ ਪਰਿਵਾਰ ਦੇ ਖਾਂਦੇ ਹੈ ਜਿਹੋ ਜਿਹੇ ਪਕਵਾਨ ਤਿਆਰ ਕੀਤੇ ਜਾਣ। ਤੇ ਸੰਸਾਰ ਰੂਪੀ ਜਿਹੜਾ ਭਸਮਤੀ ਚੁੱਲ੍ਹਾ ਹੈ, ਇਸ ਦੇ ਅੰਦਰ ਮਨੁੱਖ ਜਿਹੋ ਜਿਹੇ ਕਰਮਾਂ ਰੂਪੀ ਸਾਧ ਸੰਗਤ ਜੀ ਦੇ ਅੰਦਰ ਆ ਕਰਕੇ ਸੰਸਾਰ ਦੇ ਕਰਮਾਂ ਰੂਪੀ ਪਦਾਰਥ ਤਿਆਰ ਕਰਦਾ ਹੈ। ਜਿਵੇਂ ਧਰਤੀ ਵੀ ਜਿਹੋ ਜਿਹਾ ਬੀਜ ਬੀਜਿਆ ਜਾਵੇ ਉਸੇ ਤਰ੍ਹਾਂ ਦਾ ਫਲੀਭੂਤ ਹੁੰਦਾ ਹੈ। ਇਸ ਸੰਸਾਰ ਵਿੱਚ ਆ ਕੇ ਜੀਵ ਜਿਹੋ ਜਿਹੇ ਕਰਮਾਂ ਰੂਪੀ ਪਦਾਰਥ ਤਿਆਰ ਕਰਦਾ ਹੈ, ਉਸੇ ਤਰ੍ਹਾਂ ਫਿਰ ਉਹਨੂੰ ਖਾਣਾ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਓ, ਆਪ ਹੀ ਖਾਣਾ ਪੈਂਦਾ ਹੈ। ਐਸੀ ਸੰਸਾਰ ਦੇ ਉਸ ਵਾਹਿਗੁਰੂ ਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਇਹ ਸੰਸਾਰ ਰੂਪੀ ਚੁੱਲ੍ਹਾ ਵਾਹਿਗੁਰੂ ਨੇ ਪੈਦਾ ਕੀਤਾ ਹੈ। ਸੋ ਐਸਾ ਰਾਜਾ ਤੇਰੇ ਭਾਵਨ ਪਤੀ, ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਪਿਆਰੇ ਜਨੋ, ਤੇਰੇ ਭਾਵਨ ਤਿੰਨਾਂ ਭਾਵਨਾ ਦਾ ਪਤੀ ਜੋ ਮਾਲਕ ਪਰਮਾਤਮਾ ਹੈ, ਐਸਾ ਉਹ ਪਰਮ ਪਿਤਾ ਪਰਮਾਤਮਾ ਹੈ। ਉਸ ਵਾਹਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਜਾਂਚੈ ਘਰ ਕੂਰਮਾ ਪਾਲਾ, ਹਜੂਰ ਨੇ ਫਿਰ ਉਚਾਰਨ ਕੀਤਾ, ਜਿਸ ਪ੍ਰਮਾਤਮਾ ਦੇ ਘਰ ਦੇ ਵਿੱਚ ਕੂਰਮਾ ਜਿਹੜਾ ਕਛੂ ਹੈ, ਜਿਵੇਂ ਸਾਧ ਸੰਗਤ ਜੀ ਮੱਛ ਕੱਛ ਅਵਤਾਰ ਔਰਾਸੀ ਜਿਹੜੇ ਇਹ ਸਾਰੇ ਅਵਤਾਰ ਹੋਏ ਹੈ। ਵਿਸ਼ਨੂੰ ਅਵਤਾਰ ਹੋਇਆ 24 ਅਵਤਾਰਾਂ ਦੇ ਵਿੱਚੋਂ, ਜਿਨ੍ਹਾਂ ਦੀ ਕਥਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਮ ਬਾਣੀ ਦੇ ਅੰਦਰ ਲਿਖੀ ਹੋਈ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਜਾਂਚੈ ਘਰ ਕੂਰਮਾ ਪਾਲ। ਕਹਿੰਦੇ ਹਨ ਕਿ ਕੂਰਮਾ ਜਿਹੜਾ ਕੱਛ ਅਵਤਾਰ ਹੋਇਆ, ਸਾਧ ਸੰਗਤ ਜੀ ਜਿਸ ਸਮੇਂ ਸਮੁੰਦਰ ਨੂੰ ਰਿੜਕਣ ਲੱਗੇ ਸਨ, ਦੇਵਤੇ ਤੇ ਦੈਂਤ ਮਿਲ ਕਰਕੇ ਰਿੜਕਣ ਲੱਗੇ ਸਨ। ਸਮੇਰ ਪਰਬਤ ਦਾ ਮਧਾਣਾ ਬਣਾਉਣਾ ਕੀਤਾ ਸੀ, ਮਦਰਾਂਚਲ ਪਰਬਤ ਦਾ, ਔਰ ਇਸੇ ਤਰ੍ਹਾਂ ਸ਼ੇਸ਼ਨਾਗ ਨੂੰ ਰੱਸਾ ਬਣਾ ਕਰਕੇ ਸਾਧ ਸੰਗਤ ਜੀ ਦੋਨਾਂ ਪਾਸੇ, ਇੱਕ ਪਾਸੇ ਦੇਵਤੇ ਹੋ ਗਏ, ਦੂਸਰੇ ਪਾਸੇ ਦੈਂਤ ਹੋ ਗਏ ਸਨ ਸਮੁੰਦਰ ਨੂੰ ਰਿੜਕਣ ਦੇ ਵਾਸਤੇ।
ਉਹ ਸਾਧ ਸੰਗਤ ਜੀ ਜਿਹੜਾ ਮੰਦਰਾਚਲ ਪਹਾੜ ਉਹ ਖੜਦਾ ਨਹੀਂ ਸੀ, ਬਹੁਤ ਜ਼ਿਆਦਾ ਭਾਰੀ ਸੀ। ਉਸ ਸਮੇਂ ਫਿਰ 24 ਅਵਤਾਰਾਂ ਦੇ ਵਿੱਚੋਂ ਸਾਧ ਸੰਗਤ ਜਿਹੜਾ ਆਕਾਸ਼ ਅਵਤਾਰ ਹੋਇਆ ਉਹ ਮੰਦਰਾਚਲ ਪਹਾੜ ਦੇ ਹੇਠਾਂ ਹੋਇਆ, ਬਹੁਤ ਵੱਡੇ ਆਕਾਰ ਦਾ। ਉਹਦੇ ਉੱਪਰ ਫਿਰ ਮੰਦਰਾਚਲ ਪਹਾੜ ਰੱਖ ਕਰਕੇ ਸਾਧ ਸੰਗਤ ਜੀ ਸ਼ੇਸ਼ਨਾਗ ਦਾ ਇਹ ਰੱਸਾ ਪਾ ਕਰਕੇ ਦੋਨਾਂ ਪਾਸਿਆਂ ਤੋਂ ਦੇਵਤੇ ਦੇ ਦੈਂਤਾਂ ਨੇ ਮਿਲ ਕਰਕੇ ਰਿੜਕਿਆ ਤੇ 14 ਰਤਨ ਨਿਕਲੇ ਸਨ। ਹਜੂਰ ਕਹਿੰਦੇ ਜਿਸ ਪ੍ਰਮਾਤਮਾ ਦੇ ਘਰ ਦੇ ਵਿੱਚ ਐਸਾ ਕੂਰਮਾ ਜਿਹੜਾ ਪਾਲ ਪਾਲਣਹਾਰਾ ਹੈ, ਸਹਸਰ ਫਣੀ ਬਾਸਕ ਸੇਜ ਬਾਲੂਆ, ਔਰ ਸਹਸਰ ਫਣੀ ਜਿਹੜਾ ਹਜ਼ਾਰਾਂ ਹੀ ਫਨਾਂ ਵਾਲਾ ਕੌਣ ਹੈ ਸਾਧ ਸੰਗਤ ਜੀ? ਸ਼ੇਸ਼ਨਾਗ। ਇਹ ਸ਼ੇਸ਼ਨਾਗ ਜਿਹੜਾ ਪ੍ਰਮਾਤਮਾ ਦੇ ਨਿੱਤ ਹੀ 1000 ਨਵਾਂ ਆਪਣੀ ਰਸਨਾ ਤੋਂ ਨਾਮ ਲੈਂਦਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਬਾਸਕ ਸੇਜ ਵਾਲੀਆ। ਇੱਕ ਸ਼ੇਸ਼ਨਾਗ ਹੈ ਤੇ ਇੱਕ ਬਾਸਕ ਨਾਗ ਹੁੰਦਾ ਹੈ। ਜਿਹੜਾ ਬਾਸਕ ਨਾਗ ਹੈ ਨਾ, ਕਹਿੰਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਉਸ ਵਾਹਿਗੁਰੂ ਦੇ ਸੱਚਖੰਡ ਧਾਮ ਨੂੰ ਹੋਰ ਵੀ ਸੋਹਣਾ ਬਣਾਉਣ ਦੇ ਵਾਸਤੇ, ਜਿਵੇਂ ਸੇਜਾਂ ਬੰਧੀਆਂ ਹੁੰਦੀਆਂ ਨਾ, ਡੋਰਾਂ ਬੰਧੀਆਂ ਹੁੰਦੀਆਂ ਨੇ ਸੇਜਾਂ ਨੂੰ ਸਜਾਉਣ ਦੇ ਵਾਸਤੇ, ਬਾਸਕ ਨਾਗ ਜਾਣੋ ਕਿ ਸੇਜਾਂ ਦੀ ਤਰ੍ਹਾਂ ਰੱਬ ਦੇ ਘਰ ਨੂੰ ਸਜਾਉਂਦਾ ਪਿਆ ਹੈ, ਡੋਰਾਂ ਦੇ ਵਾਂਗ ਬੱਧਾ ਹੈ। 18 ਭਾਰ ਬਨਸਪਤੀ ਮਾਲਣੀ, ਜਿਹੜੇ 18 ਭਾਰ ਬਨਸਪਤ ਹੈ, ਇਹ ਕਿਵੇਂ 18 ਭਾਰ ਬਣਦੀ ਹੈ? ਸਾਧ ਸੰਗਤ ਜੀ ਜਿਤਨੇ ਵੀ ਬਨਸਪਤ ਹੈ ਨਾ, ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਲੈ ਲਓ। ਸਤਜੁਗ ਦੇ ਵਿੱਚ 16 ਮਣ ਇਹਦਾ ਭਾਰ ਮੰਨਿਆ ਜਾਂਦਾ ਸੀ, ਫਿਰ ਤ੍ਰੇਤੇ ਵਿੱਚ 12 ਮਣ, ਔਰ ਦੁਆਪਰ ਦੇ ਵਿੱਚ 8 ਮਣ, ਤੇ ਹੁਣ ਕਲਯੁਗ ਦੇ ਵਿੱਚ 4 ਮਣ ਭਾਰ ਮੰਨਿਆ ਗਿਆ ਹੈ। ਇਹ ਜਿਹੜੀ 18 ਭਾਰ ਸਾਧ ਸੰਗਤ ਦੀ ਜਿਹੜੀ ਬਨਸਪਤੀ ਹੈ ਨਾ, ਹਜੂਰ ਨੇ ਫਰਮਾਨ ਕੀਤਾ ਹੈ 18 ਭਾਰ ਬਨਸਪਤੀ ਮਾਲਣੀ। ਇਹ ਪ੍ਰਮਾਤਮਾ ਦੀ ਮਾਲਣੀ ਹੈ। ਜਿਵੇਂ ਮਾਲਣੀ ਫੁੱਲ ਤੋੜ ਕਰਕੇ ਲਿਆ ਕੇ ਸਾਧ ਸੰਗਤ ਜੀ ਰਾਜੀ ਨੂੰ ਭੇਟਾ ਕਰਦੀ ਹੈ, ਫੁੱਲਾਂ ਦੀ ਵਰਖਾ ਕਰਦੀ ਹੈ, ਇਵੇਂ ਜਾਣੋ ਕਿ ਜਿਹੜੀ 18 ਭਾਰ ਬਨਸਪਤੀ ਹੈ ਇਹ ਪ੍ਰਮਾਤਮਾ ਦੇ ਦਰ ਦੀ ਮਾਲਣੀ ਹੈ। ਛਿਨਬੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ, ਤੇ 96 ਕਰੋੜ ਜਿਹੜੇ ਸਾਧ ਸੰਗਤ ਬੱਦਲਾਂ ਦੀ ਮੇਘ ਬੱਦਲ ਨੂੰ ਆਖਿਆ ਜਾਂਦਾ ਹੈ। ਮੇਘਾਂ ਦੀ ਮਾਲਾ ਬਣੀ ਹੋਈ ਹੈ, ਲਗਾਤਾਰ ਮਾਲਾ ਦੀ ਤਰ੍ਹਾਂ ਸਾਰੇ ਬੱਦਲ ਪਰੋਏ ਹੋਏ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਭਰਨ ਵਾਲੀਆਂ ਹਨ। ਇਹ ਪਾਣੀ ਭਰਨ ਵਾਲੀ ਪ੍ਰਮਾਤਮਾ ਦੇ ਦਰ ਤੇ ਮੇਘ ਮਾਲਾ ਜੋ 96 ਕਰੋੜ ਬੱਦਲਾਂ ਦੀ ਮਾਲਾ ਬਣੀ ਹੈ। ਤਖ ਪਰ ਪ੍ਰਸੇਬ ਜਾਚੈ ਸੁਰਸਰੀ, ਨੱਕ ਕਹਿੰਦੇ ਨੇ ਸਾਧ ਸੰਗਤ ਨੋਹਾਂ ਨੂੰ, ਪ੍ਰਸੇਵ ਤੋਂ ਭਾਵ ਪਸੀਨਾ, ਜਿਹਨੂੰ ਮੁੜਕਾ ਆਖਿਆ ਜਾਂਦਾ ਹੈ। ਜਿਹੜਾ ਨੋਹਾਂ ਦਾ ਪਸੀਨਾ ਹੈ ਨਾ, ਇਹ ਜਾਣੋ ਕਿ ਸੁਰਸਰੀ ਜਿਹੜਾ ਗੰਗਾ ਦਾ ਪਾਣੀ ਹੈ ਨਾ, ਇਹ ਪ੍ਰਮਾਤਮਾ ਦੇ ਨੋਹਾਂ ਦਾ ਪਸੀਨਾ ਹੈ। ਇੱਕ ਵਾਰ ਕਹਿੰਦੇ ਨਾਰਦ ਮੁਨੀ ਨੇ ਸਾਧ ਸੰਗਤ ਡਾਊਰੂ ਬੀਨਾ ਵਜਾਈ। ਜਦੋਂ ਇਹ ਬੀਨਾ ਵਜਾਈ ਤੇ ਸਾਧ ਸੰਗਤ ਜੀ ਜਿਹੜਾ ਵਿਸ਼ਨੂੰ ਭਗਵਾਨ ਸੀ, ਉਹ ਕਹਿੰਦੇ ਪਾਣੀ ਦਰਵ ਰੂਪ ਹੋ ਜਾਣਾ ਕੀਤਾ। ਐਸਾ ਪ੍ਰੇਮ ਦੇ ਵਿੱਚ ਭਿੱਜ ਕਰਕੇ ਐਸਾ ਰਾਗ ਅਲਾਪਿਆ ਨਾਰਦ ਮੁਨੀ ਨੇ, ਇੱਕ ਬਰਤਨ ਵਿੱਚ ਪਾ ਕੇ ਤੇ ਬ੍ਰਹਮ ਲੋਕ ਬ੍ਰਹਮਾ ਦੇ ਕੋਲ ਆਪਣੇ ਬਾਪ ਦੇ ਕੋਲ ਲੈ ਗਿਆ ਸੀ ਨਾਰਦ ਮੁਨੀ। ਜੇ ਸਮੇਂ ਸਾਧ ਸੰਗਤ ਜੀ 2.5 ਲਾਂਘਾਂ ਦੇ ਵਿੱਚ ਸਾਧ ਸੰਗਤ ਜਿਹੜਾ ਇਹ ਸਾਰੀ ਧਰਤੀ ਨੂੰ, ਸਾਰੀ ਸ੍ਰਿਸ਼ਟੀ ਨੂੰ, ਬ੍ਰਹਮ ਲੋਕ, ਵਿਸ਼ਨਪੁਰੀ ਸਭ ਥਾਵਾਂ ਨੂੰ ਮਿਲਣਾ ਕੀਤਾ ਸੀ, ਜੋ ਵਿਸ਼ਨੂੰ ਭਗਵਾਨ ਨੇ ਛੋਟਾ ਜਿਹਾ ਰੂਪ ਧਾਰਨ ਕਰਕੇ ਆਏ ਸਨ। ਉਸ ਸਮੇਂ ਕਹਿੰਦੇ ਹਨ ਕਿ ਜਦ ਸਮੇਂ ਬ੍ਰਹਮ ਲੋਕ ਨੂੰ ਮਿਲਣ ਲੱਗੇ, ਦੂਜੀ ਲਾਂਘ ਪੁੱਟਣ ਲੱਗਿਆ ਤੇ ਸਾਧ ਸੰਗਤ ਉਸ ਸਮੇਂ ਬ੍ਰਹਮਾ ਨੇ ਕਹਿੰਦੇ ਵਿਸ਼ਨੂੰ ਭਗਵਾਨ ਦੇ ਚਰਨ ਧੋਤੇ ਸਨ। ਫਿਰ ਉਹਦੇ ਤੋਂ ਨਾਮ ਸਾਧ ਸੰਗਤ ਤੇ ਗੰਗਾ ਪੈ ਗਿਆ, ਜਲ ਦਾ ਨਾਮ। ਕਹਿੰਦੇ ਐਸੀ ਜਿਹੜੀ ਗੰਗਾ ਹੈ, ਇਹ ਮੰਨ ਲਓ ਕਿ ਪ੍ਰਮਾਤਮਾ ਦੇ ਇਹ ਨੋਹਾਂ ਦਾ ਪਸੀਨਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਐਸਾ ਜਾਣਨਾ ਕਰੋ। ਸਤਿ ਸਮੁੰਦ ਜਾਂਚੈ ਘੜ ਥਲੀ, ਤੇ ਜਿਹੜੇ 7 ਸਮੁੰਦਰ ਹੈ ਨਾ, ਜਾਂਚੈ ਘੜ ਥਲੀ, ਉਹਨਾਂ ਨੂੰ ਕਢਾਉਣੇ ਆਖਿਆ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਇੱਕ ਮਟਕਾ ਹੁੰਦਾ, ਉਹਦੇ ਹੇਠਾਂ ਕਢਾਉਣੀ ਹੁੰਦੀ ਹੈ, ਉਹਨੂੰ ਰੱਖਣ ਦੇ ਵਾਸਤੇ, ਟਿਕਾਉਣ ਦੇ ਵਾਸਤੇ। ਕੜਵੰਜੀ ਵੀ ਆਖਿਆ ਜਾਂਦਾ, ਉਹਨੂੰ ਕਢਾਉਣੀ ਵੀ ਕੋਈ ਭਾਸ਼ਾ ਵਿੱਚ ਬੋਲ ਦਿੱਤਾ ਜਾਂਦਾ ਹੈ। ਉਹਦੇ ਉੱਪਰ ਕੁੱਜਾ ਰੱਖਿਆ ਜਾਂਦਾ ਹੈ, ਪਾਣੀ ਜਾਂ ਦੁੱਧ ਆਦਿਕ ਮਟਕਾ ਟਿਕਾਉਣ ਦੇ ਵਾਸਤੇ।
ਇਹ 7 ਸਮੁੰਦਰ ਕਹਿੰਦੇ ਹਨ, ਇਹ ਕਢਾਉਣੀ ਦੀ ਤਰ੍ਹਾਂ ਇਹਨਾਂ ਨੂੰ ਜਾਣਨਾ ਕਰੋ, ਰੱਬ ਦੇ ਘਰ ਵਿੱਚ ਹਨ। ਇਤੇ ਜੀਵ ਜਾਂਚੈ ਵਰਤਣੀ, ਇੰਨੇ ਜੀਵ ਜੋ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਘਰ ਦੇ ਵਿੱਚ ਵਰਤਣ ਵਾਲੇ ਹਨ। ਸੋ ਐਸਾ ਰਾਜਾ ਤੇਰੇ ਭਾਵਨ ਧਣੀ, ਹਜੂਰ ਕਹਿੰਦੇ ਐਸਾ ਉਹ ਪਰਮਾਤਮਾ ਪ੍ਰਕਾਸ਼ ਸਰੂਪ ਹੈ, ਤਿੰਨਾਂ ਭਵਨਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਸ ਨੂੰ ਐਸਾ ਜਾਣਨਾ ਕਰੋ। ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਿਸ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਵੇਂ ਰਾਜੇ ਦੇ ਕੋਲ ਸਾਧ ਸੰਗਤ ਨਿਕਟ ਵਰਤੀ ਵੀ ਕੋਈ ਜਿਨ੍ਹਾਂ ਦਾ ਚੰਗੇ ਸੁਭਾਅ ਹੁੰਦੇ ਹੈ, ਚੰਗੇ ਸਲਾਹਕਾਰ ਹੁੰਦੇ ਹੈ, ਰਾਜੇ ਦੇ ਕੋਲ ਹੁੰਦੇ ਆ ਚੰਗੇ ਜਿਹੜੇ ਨਿਕਟ ਵਰਤੀ ਹੁੰਦੇ ਆ, ਜਿਨ੍ਹਾਂ ਦੇ ਨਾਲ ਪਿਆਰ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਆਦਿਕ ਜਿਹੜੇ ਹਨ, ਜਿਤਨੇ ਵੀ ਪ੍ਰਮਾਤਮਾ ਦੇ ਭਗਤ ਹੋਏ ਹੈ, ਐਸੇ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਦੇ ਨਿਕਟ ਵਰਤੀ ਹੈ। ਅੰਬਰੀਕ ਰਿਖੀ ਵੀ ਹੋਇਆ, ਭਗਤ ਹੋਇਆ, ਭਗਤ ਧਰੂ ਜੀ ਹੋਏ ਹਨ, ਭਗਤ ਪ੍ਰਹਿਲਾਦ ਜੀ ਹੋਏ ਹੈ। ਇਹ ਸਾਰੇ ਪ੍ਰਮਾਤਮਾ ਦੇ ਨਿਕਟ ਵਰਤੀ ਨੇੜੇ ਰਹਿਣ ਵਾਲੇ ਵਾਹਿਗੁਰੂ ਦੇ ਹਨ। ਅੰਬਰੀਕ ਨਾਰਦ ਨੀਚੇ ਸਿੱਧ ਬੁੱਧ, ਔਰ ਇਸੇ ਤਰ੍ਹਾਂ ਨਾਰਦ ਮੁਨੀ ਇੱਕ ਨੇਜੈ ਭਗਤ ਵੀ ਹੋਇਆ, ਜਿਹਦੇ ਬਾਬਤ ਜ਼ਿਕਰ ਆਇਆ ਕਹਿੰਦੇ ਹਨ ਕਿ ਕਿਸੇ ਮਹਾਤਮਾ ਤੋਂ ਨਾਮ ਦੀ ਦਾਤ ਲੈ ਲਈ। ਮਹਾਤਮਾ ਨੇ ਕਿਹਾ ਕਿ ਰੱਬ ਦਾ ਨਾਮ ਜਪਿਆ ਕਰ। ਕਹਿੰਦਾ ਜੀ ਠੀਕ ਹੈ। ਤੁਰਿਆ ਜਾਂਦਾ ਸੀ, ਆੜ ਲੰਘਣ ਲੱਗਾ, ਤੈਨੂੰ ਚੇਤਾ ਰਹਿ ਗਿਆ ਆੜਵੰਦ, ਕਿ ਸ਼ਾਇਦ ਮੈਨੂੰ ਆੜਵੰਦ ਨਾਮ ਮਹਾਤਮਾ ਨੇ ਦਿੱਤਾ ਹੈ। ਜਪੀ ਜਾਵੇ ਆੜਵੰਦ ਆੜਵੰਦ, ਬੜੇ ਪਿਆਰ ਦੇ ਵਿੱਚ ਭੇਜ ਕੇ ਜਪੀ ਜਾਂਦਾ। ਪਰ ਫੇਰ ਵੀ ਉਹਨੂੰ ਸਾਧ ਸੰਗਤ ਜੀ ਭਗਵਾਨ ਦੇ ਦੀਦਾਰਨ ਹੋਏ। ਇੱਕ ਟੁੱਟੇ ਹੋਏ ਮਨ ਦੇ ਖੂਹ ਦੇ ਕੋਲ ਜਾ ਕਰਕੇ ਬੈਠ ਗਿਆ, ਬੜਾ ਖਪਿਆ ਹੋਇਆ। ਤੇ ਸਾਧ ਸੰਗਤ ਭਗਵਾਨ ਦੇਖ ਕਰਕੇ ਉਹ ਕਹਿੰਦੇ ਕਿ ਜਦੋਂ ਵਚਨ ਕੀਤਾ ਮੁਸਕਰਾਏ ਦੇਖ ਕਰਕੇ। ਉਸ ਸਮੇਂ ਕਹਿੰਦੇ ਕਿ ਲక్ష్ਮੀ ਮਾਂ ਦਾ ਪੁੱਛਦੀ ਹੈ, ਕਹਿਣ ਲੱਗੀ ਕਿ ਭਗਵਾਨ ਜੀ ਤੁਹਾਡੇ ਮੁਸਕਰਾਉਣ ਦਾ ਕੀ ਕਾਰਨ ਹੈ? ਕਹਿੰਦਾ ਅੱਜ ਮੇਰਾ ਇੱਕ ਨਵਾਂ ਭਗਤ ਹੈ, ਉਹਨੇ ਨਵਾਂ ਨਾਮ ਪ੍ਰਗਟ ਕੀਤਾ, ਆੜਵੰਦ ਕਹਿ ਕੇ ਜਪਦਾ। ਤੇ ਅੱਗੋਂ ਕਹਿਣ ਲੱਗੀ ਮਹਾਰਾਜ ਪਹਿਲਾਂ ਮੈਂ ਉਹਦੇ ਜਾ ਕੇ ਦਰਸ਼ਨ ਕਰਨੇ, ਮੈਂ ਪਰਖ ਕਰਨੀ ਚਾਹੁੰਦੀ ਕਿ ਸੱਚਾ ਭਗਤ ਹੈ ਕਿ ਐਵੇਂ ਤੁਹਾਡਾ ਨਾਮ ਲਈ ਜਾਂਦਾ, ਐਵੇਂ ਪਖੰਡ ਤਾਂ ਨਹੀਂ ਕਿਤੇ ਕਰਦਾ। ਸਾਧ ਸੰਗਤ ਜੀ ਜਦੋਂ ਨੇੜੇ ਆ ਕਰਕੇ ਦੇਖਿਆ, ਆ ਕੇ ਪੁੱਛਿਆ ਕਿ ਭਲਿਆ ਤੂੰ ਕੌਣ ਹੈ ਤੇ ਕੀ ਕਰਦਾ ਪਿਆ, ਕਿਹਦਾ ਨਾਮ ਜਪਦਾ ਹੈ? ਉਹ ਪਹਿਲਾਂ ਖਿਜਿਆ ਖਾਪਿਆ ਸੀ, ਕਹਿੰਦਾ ਤੇਰੇ ਖਸਮ ਦਾ ਨਾਮ ਲੈਂਦਾ ਮੈਂ। ਸਾਧ ਸੰਗਤ ਸੁਭਾਵਿਕ ਹੀ ਆਖਿਆ ਤੇ ਫਿਰ ਮਨ ਵਿੱਚ ਲక్ష్ਮੀ ਕਹਿਣ ਲੱਗੀ ਕਿ ਸਾਜੀ ਇਹ ਤਾਂ ਲੱਗਦਾ ਕੋਈ ਸੱਚਾ ਹੀ ਭਗਤ ਹੈ, ਅੰਤਰਜਾਮੀ ਹੈ। ਕਹਿੰਦੀ ਦੱਸ ਤੈਨੂੰ ਪਤਾ ਉਹ ਕਿੱਥੇ ਹੈ? ਕਹਿੰਦਾ ਢੱਠੇ ਖੂਹ ਦੇ ਮਨ ਤੇ ਬੈਠਾ ਹੈ। ਤੇ ਸਾਧ ਸੰਗਤ ਉਹ ਇਸੇ ਤਰ੍ਹਾਂ ਨਿਸ਼ਚੇ ਕਰਕੇ ਉਹਨੇ ਜਾਣ ਲਿਆ ਕਿ ਸੱਚਾ ਭਗਤ ਹੈ। ਹਿਰਦੇ ਵਿੱਚ ਪਿਆਰ ਸੀ, ਨਾਮ ਭਾਵੇਂ ਚੇਤਾ ਭੁੱਲ ਗਿਆ, ਆੜਵੰਦ ਕਹਿ ਕੇ ਉਚਾਰਨ ਲੱਗ ਪਿਆ ਸੀਗਾ, ਪਰ ਹਿਰਦੇ ਵਿੱਚ ਪਿਆਰ ਤੇ ਭਾਵਨਾ ਸੀ। ਐਸਾ ਕਹਿੰਦੇ ਇੱਕ ਨੇਜਾ ਭਗਤ ਵੀ ਹੋਇਆ, ਉਹ ਵੀ ਪ੍ਰਮਾਤਮਾ ਦੇ ਦਰ ਤੇ ਹੀ ਹੈ। ਗਨ ਗੰਧਰਵ ਬਾਣ ਬਹਿਲਾ, ਔਰ ਇਸੇ ਤਰ੍ਹਾਂ ਜਿਹੜੇ 84 ਸਿੱਧ ਹਨ, ਬੁੱਧ ਬੁੱਧੀਵਾਨ ਹੈ, ਗਣ ਗੰਧਰਵ ਦੇਵਤਿਆਂ ਦੇ ਜਿਹੜੇ ਰਾਗੀ ਹਨ, 92 ਜਿਹੜੇ 52 ਵੀਰ ਹਨ, ਹੀਲਾ ਹੱਲਾ ਕਰਨ ਵਾਲੇ ਹੈ। ਜਿਵੇਂ ਸਿਪਾਹੀ ਅਹਿਲਕਾਰ ਰਾਜੇ ਲੋਕਾਂ ਕੋਲ ਹੁੰਦੇ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦੇ ਘਰ ਦੇ ਵਿੱਚ ਐਸੇ 52 ਵੀਰ ਸਿੱਧ ਆਦਿਕ ਸਭ ਹੀਲਾ ਕਰਨ ਵਾਲੇ ਹਨ। ਇਤੇ ਜੀਵ ਜਾਂਚੈ ਹੈ ਕਰੀ, ਹਜੂਰ ਕਹਿੰਦੇ ਇੰਨੇ ਜੀਵ ਇੰਨੇ ਸ਼ਕਤੀਵਾਨ ਪ੍ਰਮਾਤਮਾ ਦੇ ਘਰ ਦੇ ਵਿੱਚ ਰਹਿਣ ਵਾਲੇ ਹਨ। ਸਰਬ ਵਿਆਪਕ ਅੰਤਰ ਹਰੀ, ਇਹ ਪ੍ਰਮਾਤਮਾ ਸਰਬ ਵਿਆਪਕ ਹੈ, ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ। ਪ੍ਰਣਵੈ ਨਾਮ ਦਿਓ ਤਾਂਜੀ ਆਨ, ਭਗਤ ਨਾਮਦੇਵ ਜੀ ਸਮਾਪਤੀ ਦੀਆਂ ਪੰਕਤੀਆਂ ਅੰਦਰ ਉਚਾਰਨ ਕਰ ਰਹੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸਾਨੂੰ ਆਣ ਮੰਨਣੀ ਚਾਹੀਦੀ ਹੈ, ਜੋ ਸਰਬ ਵਿਆਪਕ ਹੈ। ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਾਨੂੰ ਸਿੱਖਣਾ ਚਾਹੀਦਾ ਹੈ। ਆਣ ਹੋਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੂੰ ਦੂਸਰਾ ਨਹੀਂ ਜਾਣਨਾ ਚਾਹੀਦਾ ਕਿ ਪਰਮੇਸ਼ਰ ਤੂੰ ਹੀ ਸਰਬ ਵਿਆਪਕ ਹੈ। ਪ੍ਰਣਮੈ ਨਾਮ ਦਿਓ ਤਾਂ ਜੀ ਆਣ, ਜੀ ਕਹਿੰਦੇ ਨੇ ਉਸ ਨੂੰ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਆਣ ਮੰਨੀਏ। ਉਸ ਵਾਹਿਗੁਰੂ ਦੇ
ਭੈ ਵਿੱਚ ਰਹਿਣਾ ਕਰੀਏ, ਪਰਮਾਤਮਾ ਦੀ ਰਜ਼ਾ ਨੂੰ ਸਤ ਕਰਕੇ ਮੰਨੀਏ ਜੋ ਸਰਵ ਵਿਆਪਕ ਹੈ। ਸਗਲ ਭਗਤ ਜਾਚੈ ਨਿਸ਼ਾਨਾ। ਹਜੂਰ ਕਹਿੰਦੇ ਹਨ ਕਿ ਸਾਰੇ ਭਗਤ ਜਨ ਜੋ ਪ੍ਰੇਮਾ ਭਗਤੀ ਕਰਦੇ ਨੇ ਜਿਸ ਪਰਮਾਤਮਾ ਦੇ ਨਿਸ਼ਾਨ ਹਨ। ਜਿਵੇਂ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਉੱਚਾ ਝੁੱਟਦਾ ਹੈ, ਸਾਨੂੰ ਨਜ਼ਰ ਆਉਂਦਾ ਹੈ, ਉੱਥੋਂ ਪ੍ਰਤੀਤ ਹੁੰਦਾ ਹੈ ਕਿ ਇੱਥੇ ਗੁਰੂ ਘਰ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਸੁਸ਼ੋਭਿਤ ਹਨ। ਇਹ ਪਤਾ ਲੱਗ ਜਾਂਦਾ ਹੈ। ਇਵੇਂ ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਹੈ, ਜਿੱਥੇ ਭਗਤੀ ਕਰਦੇ ਆ ਨਾ, ਉਹ ਜਾਣੋ ਕਿ ਪਰਮਾਤਮਾ ਦਾ ਨਿਸ਼ਾਨ ਹੈ। ਕਿਉਂਕਿ ਪ੍ਰਭ ਤੇ ਜਨ, ਜਨ ਤੇ ਜਾਨੀਜੈ, ਜਨ ਤੇ ਅਕਾਲ ਪੁਰਖ ਪਰਮਾਤਮਾ ਤੋਂ, ਪਰਮੇਸ਼ਰ ਵਾਹਿਗੁਰੂ ਤੋਂ ਭਗਤ ਜਾਣੇ ਜਾਂਦੇ ਤੇ ਭਗਤਾਂ ਦੁਆਰਾ ਪਰਮਾਤਮਾ ਜਾਣਿਆ ਜਾਂਦਾ ਹੈ। ਨਹੀਂ ਤਾਂ ਨਾਸਤਿਕਤਾ ਕਹਿੰਦੇ ਕਿ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਹੈ। ਸੰਸਾਰ ਦੇ ਜਿਹੜੇ ਅਗਿਆਨੀ ਜੀਵ ਕਹਿੰਦੇ ਕੋਈ ਰੱਬ ਨਹੀਂ ਹੈ, ਐਵੇਂ ਸੰਸਾਰ ਦੀਆਂ ਹੋਰ ਹੀ ਗੱਲਾਂ ਹੈ। ਪਰ ਪਰਮਾਤਮਾ ਦੇ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ, ਜਿਨ੍ਹਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦੀ ਭਗਤੀ ਕੀਤੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਵਾਹਿਗੁਰੂ ਦੇ ਭਗਤੋ ਦੇ ਨਿਸ਼ਾਨ ਦੀ ਤਰ੍ਹਾਂ ਹਨ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸੰਸਾਰ ਦੇ ਅੰਦਰ ਗਿਆਨ ਕਰਾਉਣ ਵਾਲੇ ਹੈ। ਸੰਸਾਰ ਦੇ ਅਲਪਗਤਾਂ ਨੂੰ ਦੂਰ ਕਰਕੇ ਜੋ ਗਿਆਨ ਅਵਸਥਾ ਵਿੱਚ ਲਿਆਉਣ ਵਾਲੇ ਗੁਰਮੁਖ ਪਿਆਰੇ ਉਹ ਭਗਤ ਜਨ ਹਨ, ਜੋ ਪਰਮਾਤਮਾ ਦੀ ਭਗਤੀ ਕਰਦੇ ਹੈ। ਐਸੇ ਪਰਮ ਪਿਤਾ ਪਰਮਾਤਮਾ ਦੇ ਕਹਿੰਦੇ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਮਨ ਰੂਪੀ ਹੱਥਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕਰੀਏ, ਜੋ ਸਰਵ ਵਿਆਪਕ ਹੈ, ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ, ਸਭ ਦੇਵੀ ਦੇਵਤਿਆਂ ਨੂੰ, ਸਭ ਨੂੰ ਪੈਦਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਪਰਮੇਸ਼ਰ ਦੇ ਦਾਸ ਹਨ। ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਪਹਿਰੇਦਾਰ ਹਨ। ਇਸ ਲਈ ਉਹ ਪਰਮਾਤਮਾ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ ਸਾਧ ਸੰਗਤ ਜੀ ਜੋ ਸੇਵਾ ਔਰ ਪੂਜਾ ਹੈ ਨਾ, ਇਹ ਨਾਮ ਤੋਂ ਬਿਨਾਂ ਸਫਲੀ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ। ਹਜੂਰ ਕਹਿੰਦੇ ਨੇ ਸੇਵਾ ਕੀ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਕਦੇ ਪੂਜਾ ਨਹੀਂ ਹੋ ਸਕਦੀ। ਔਰ ਨਾਮ ਕਰਕੇ ਹੀ ਸਾਧ ਸੰਗਤ ਪਰਮਾਤਮਾ ਦੀ ਕੀਤੀ ਹੋਈ ਪੂਜਾ, ਵਾਹਿਗੁਰੂ ਦੀ ਕੀਤੀ ਹੋਈ ਸੇਵਾ ਜਿਹੜੀ ਉਹ ਸਫਲੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪ੍ਰਣਵੈ ਨਾਮ ਦਿਓ ਤਾਂਚੀ ਆਨ, ਸਗਲ ਭਗਤ ਜਾਚੈ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।